ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਦੇਸ਼ ਭਰ ਦੇ ਵਿੱਚ ਅੱਜ ਕੀ ਕੁਝ ਵਾਪਰਿਆ ਹੈ ਉਸ ਤੇ ਪਾਵਾਂਗੇ ਚਾਨਣਾ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆ ਸਾਡੇ ਸੀਨੀਅਰ ਪੱਤਰਕਾਰ ਸਾਥੀ ਮਿੰਟੂ ਗੁਰਸਰੀਆ ਜੀ ਦਾ। ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਗੁਰਪ੍ਰੀਤ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਤੋ ਕਰੀਏ ਖਬਰਾਂ ਦਾ ਮਿੰਟੂ ਜੀ। ਸਭ ਤੋਂ ਪਹਿਲੀ ਤੇ ਅਹਿਮ ਖਬਰ ਤੇ ਆਈਏ। ਕੱਲ ਰਾਤ ਤੋਂ ਹੀ ਬੜਾ ਰੌਲਾ ਪਿਆ ਹੋਇਆ ਹੈ। ਸ਼ਿਕਾਰੀ ਖੁਦ ਆਪ ਸ਼ਿਕਾਰ ਹੋ ਗਏ ਨੇ। ਵਿਜੀਲੈਂਸ ਦੇ ਹੈੱਡਕੁਆਟਰ ਤੇ ਜਿਹੜੀ ਰੇਡ ਪਈ ਹੈ ਸੀਬੀਆਈ ਦੀ, ਉਸ ਦੇ ਵਿੱਚ ਆਖਰਕਾਰ ਹੁਣ ਕੱਲ ਰਾਤ ਤੋਂ ਤੁਰੇ ਹੋਏ ਕੰਮ ਨੂੰ ਅੱਜ ਸਾਰਾ ਦਿਨ ਹੀ ਲੱਗ ਗਿਆ ਤੇ ਸ਼ਾਮ ਤੱਕ ਛਣ ਕੇ ਬਾਅਦ ਤਫਸੀਲ ਸਾਰੀ ਜਾਣਕਾਰੀ ਬਾਹਰ ਆ ਗਈ ਹੈ। ਵੈਸੇ ਮੈਂ ਤੁਹਾਡੀ ਵੀ ਫੇਸਬੁੱਕ ਵਾਲ ਤੇ ਦੇਖ ਰਿਹਾ ਸੀ, ਤੁਸੀਂ ਤੁਹਾਡੇ ਏਰੀਏ ਦੇ ਕਿਸੇ ਵਿਅਕਤੀ ਦੀ ਪਛਾਣ ਸਾਂਝੀ ਕੀਤੀ ਸੀ ਜਿਹੜਾ ਇਸ ਮਾਮਲੇ ਦੇ ਵਿੱਚ ਫਸਿਆ। ਸਾਰੀ ਦੱਸਿਓ ਜੀ, ਕੀ ਹੈ ਮਾਮਲੇ ਦੀ ਤਫਸੀਲ? ਕਿਉਂ ਦਿੱਲੀ ਤੋਂ ਚੱਲ ਕੇ ਸੈਂਟਰਲ ਏਜੰਸੀ ਆਉਂਦੀ ਹੈ ਪੰਜਾਬ ਦੀ ਵਿਜੀਲੈਂਸ ਦੇ ਹੈੱਡਕੁਆਟਰ ਤੇ? ਹਾਂਜੀ ਬਿਲਕੁਲ, ਹਾਲਾਤ ਤੇ ਐਸੇ ਹੀ ਬਣ ਗਏ ਜਿਵੇਂ ਮੌਸਮ ਵਿਭਾਗ ਵਾਲਿਆਂ ਦੀ ਆਪਣੀ ਛੱਤ ਤੇ ਬੱਦਲ ਫਟ ਗਿਆ ਹੋਵੇ ਤੇ ਉਹ ਸਮਝ ਹੀ ਨਾ ਸਕੇ ਹੁਣ ਕਿ ਕੀ ਬਣ ਗਿਆ। ਸ਼ੁਰੂਆਤ ਜਿਹੜੀ ਹੈ ਉਹ ਆਪਾਂ ਤਫਸੀਲ ਤੋਂ ਕਰ ਲਈਏ ਕਿ ਇਸ ਮਾਮਲੇ ਦੇ ਵਿੱਚ ਆਫੀਸ਼ੀਅਲੀ ਸੀਬੀਆਈ ਨੇ ਅੱਜ 3 ਗ੍ਰਿਫਤਾਰੀਆਂ ਤਸਦੀਕ ਕਰ ਦਿੱਤੀਆਂ। 9 ਲੱਖ ਕੈਸ਼ ਦਾ ਜ਼ਿਕਰ ਕੀਤਾ ਤੇ ਕਿਹਾ ਕਿ 20 ਲੱਖ ਦੀ ਡੀਲ ਜਿਹੜੀ ਆ ਉਹ ਫੜੀ ਆ। ਮਤਲਬ ਸੀਬੀਆਈ ਦੇ ਅਨੁਸਾਰ ਚੰਡੀਗੜ੍ਹ ਦੇ 5 ਸਟਾਰ ਹੋਟਲ ਦੇ ਵਿੱਚ ਛਾਪਾ ਮਾਰਿਆ ਗਿਆ ਜਿੱਥੇ 20 ਲੱਖ ਦੀ ਡੀਲ ਚੱਲ ਰਹੀ ਸੀਗੀ। ਉੱਥੋਂ ਮਤਲਬ ਕਿ ਪੁਲਿਸ ਨੂੰ ਡੀਜੀ ਵਿਜੀਲੈਂਸ ਦੇ ਰੀਡਰ ਓਪੀ ਰਾਣਾ ਦੇ ਜਿਹੜੇ ਦਲਾਲ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਲੇਕਿਨ ਗਨਮੈਨ ਤੋਂ ਮਿਲੀ ਸੂਚਨਾ ਤੋਂ ਬਾਅਦ ਜਿਹੜੇ ਬਾਕੀ ਦੇ ਲੋਕ ਸੀ ਉੱਥੋਂ ਭੱਜ ਨਿਕਲੇ ਜੀ। ਤੇ ਇਸ ਤੋਂ ਬਾਅਦ ਸੀਬੀਆਈ ਨੇ ਪਿੱਛਾ ਕਰਕੇ 2 ਦੋਸ਼ੀਆਂ ਜਿਵੇਂ ਬਾਪ ਬੇਟਾ ਉਹਨਾਂ ਨੂੰ ਪੰਜਾਬ ਹਰਿਆਣਾ ਹੱਦ ਤੇ ਅੰਬਾਲਾ ਦੇ ਕੋਲ ਫੜ ਲਿਆ। ਪੰਜਾਬ ਵਿਜੀਲੈਂਸ ਦੇ ਡੀਜੀ ਸ਼ਰਦ ਸਤਿਅਮ ਚੌਹਾਨ ਨੇ ਕਿਹਾ ਕਿ ਪ੍ਰਾਈਵੇਟ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ, ਸੀਬੀਆਈ ਜਾਂਚ ਕਰ ਰਹੀ ਹੈ, ਵਿਜੀਲੈਂਸ ਪੂਰਾ ਸਹਿਯੋਗ ਕਰੇਗੀ। ਜਦ ਵਿਜੀਲੈਂਸ ਚੀਫ ਤੋਂ ਰੀਡਰ ਓਪੀ ਰਾਣਾ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਹੁਣ ਇਹ ਕਹਾਣੀ ਕੀ ਆ? ਇਹ ਤਾਂ ਹੋ ਗਈ ਖਬਰ, ਇੱਕ ਆਮ ਸੂਚਨਾ ਕਿ ਸੀਬੀਆਈ ਜਾਂਦੀ ਆ ਇੱਕ 5 ਸਟਾਰ ਹੋਟਲ ਦੇ ਵਿੱਚ ਜਿੱਥੇ ਉਹ ਰੇਡ ਮਾਰਦੀ ਆ। ਸੀਬੀਆਈ ਦੀ ਇਹ ਕਹਾਣੀ ਆ, ਕਿਸੇ ਦੇ ਸੰਗੋਂ ਨਹੀਂ ਉਤਰਨੀ ਕਿ ਭੱਜ ਕੇ ਫਲਾਣ ਟਮਕਾ। ਦਰਅਸਲ ਕੀ ਆ ਕਿ ਬਾਪ ਬੇਟਾ ਗ੍ਰਿਫਤਾਰ ਕਰ ਲਏ ਗਏ ਸਨ ਅਤੇ ਇਸ ਤੋਂ ਇਲਾਵਾ ਇੱਕ ਹੋਰ ਸਹਾਇਕ ਇਹਨਾਂ ਦਾ ਗ੍ਰਿਫਤਾਰ ਹੋਇਆ। ਇਹ ਮਾਜਰਾ ਕੀ ਸੀ? ਹੁਣ ਇਹਨੂੰ ਸਮਝਣ ਦੀ ਜ਼ਰੂਰਤ ਆ, ਥੋੜੀ ਗੁੰਝਲ ਖੋਲਦੇ ਆ। ਦਰਅਸਲ ਕੀ ਆ ਕਿ ਇੱਕ ਬੰਦੇ ਦਾ ਕੇਸ, ਯਾਨੀ ਜਿਹੜਾ ਪੰਜਾਬ ਟੈਕਸੀਏਸ਼ਨ ਡਿਪਾਰਟਮੈਂਟ ਦੇ ਵਿੱਚ ਸੀਗਾ, ਸੂਬਾ ਟੈਕਸ ਸਰਵਿਸ ਕਹਿ ਲਓ, ਕਿ ਉਹਦੇ ਵਿੱਚ ਕੰਮ ਕਰਦਾ ਸੀਗਾ। ਉਹਦਾ ਕੋਈ ਸੀਬੀਆਈ ਦੇ ਵਿੱਚ ਨਹੀਂ, ਸੌਰੀ, ਵਿਜੀਲੈਂਸ ਦੇ ਵਿੱਚ ਕੋਈ ਰੌਲਾ ਸੀਗਾ, ਯਾਨੀ ਉਹਦਾ ਨਿਬੇੜਾ ਕਰਨਾ ਸੀਗਾ। 20 ਲੱਖ ਦੇ ਵਿੱਚ ਡੀਲ ਡਨ ਹੋਈ ਆ ਤੇ ਵਿਚੋਲੀਏ ਯਾਨੀ ਦਲਾਲ ਪਾਏ ਜਾਂਦੇ ਆ ਸਾਡੇ ਮਲੋਟ ਸ਼ਹਿਰ ਦੇ ਰਹਿਣ ਵਾਲੇ ਪਿਓ ਪੁੱਤਰ। ਇਹਨਾਂ ਤੇ ਵੀ ਆਉਣਾ, ਮੈਂ ਤੁਹਾਨੂੰ ਬਾਅਦ ਤਫਸੀਲ ਦੱਸੂਗਾ ਇਹਨਾਂ ਦਾ ਸਾਰਾ ਬੈਕਗਰਾਉਂਡ ਮੈਂ ਜੀ। ਹਾਲਾਂਕਿ ਸਾਡੇ ਸ਼ਹਿਰ 'ਚ ਇਹਨਾਂ ਦੇ ਖਿਲਾਫ ਕੋਈ ਆਵਾਜ਼ ਚੂੰ ਚਾਂ ਕਰਨ ਦੀ ਜ਼ਰੂਰਤ ਨਹੀਂ ਕਰਦਾ। ਤਾਂ ਖੈਰ ਗੱਲ ਇਹ ਆ ਕਿ ਅਸਲ ਦੇ ਵਿੱਚ ਹੁੰਦਾ ਕੀ ਆ ਕਿ ਉਸ ਅਫਸਰ ਨੇ ਹੀ ਸ਼ਾਇਦ ਸੀਬੀਆਈ ਨੂੰ ਦੱਸਤਾ ਤੇ ਟਰੈਪ ਲੱਗ ਗਿਆ ਜੀ। ਹੁਣ ਇਹਨਾਂ ਦੇ ਨਾਲ ਦਾ ਇੱਕ ਬੰਦਾ ਤੇ 3 ਜਣੇ ਫੜੇ ਜਾਂਦੇ ਆ। ਓਪੀ ਰਾਣਾ ਕੌਣ ਹੈ? ਓਪੀ ਰਾਣਾ ਬਾਰੇ ਇਹ ਖਬਰਾਂ ਚੱਲ ਰਹੀਆਂ ਨੇ ਪੱਤਰਕਾਰਾਂ ਦੀਆਂ ਸਫਾਂ ਦੇ ਵਿੱਚ ਕਿ ਓਪੀ ਰਾਣਾ ਨੂੰ ਜਦੋਂ ਉੱਥੋਂ ਵਿਜੀਲੈਂਸ ਦੇ ਦਫ਼ਤਰ ਆ ਗਈ ਸੀਬੀਆਈ
ਇਹਨਾਂ ਨੇ ਭਜਾ ਦਿੱਤਾ ਉੱਥੋਂ ਓਪੀ ਰਾਣਾ ਨੇ। ਤੇ ਜਿਹੜੇ ਡੀਜੀ ਆ ਉਹ ਹੁਣ ਕਹਿ ਰਹੇ ਆ, ਸ਼ਰਦ ਸਤਿਅਮ ਚੌਹਾਨ, ਉਹ ਕਹਿ ਰਹੇ ਆ ਜੀ ਕਿ ਦੇਖੋ ਵੀ ਮੇਰਾ ਤਾਂ ਕੋਈ ਤਾਲੁਕਾਤ ਹੀ ਨਹੀਂ ਇਸ ਚੀਜ਼ ਦੇ ਨਾਲ, ਸਿਵਿਲੀਅਨ ਦੀ ਗ੍ਰਿਫਤਾਰੀ ਹੋਈ ਹੈ ਵਗੈਰਾ ਵਗੈਰਾ। ਅਰੇ ਸਾਹਿਬ ਤੇਰਾ ਤੇ ਆਪਣਾ ਰੀਡਰ ਫੜਿਆ ਗਿਆ, ਓਮ ਪ੍ਰਕਾਸ਼ ਸਿੰਘ ਰਾਣਾ, ਯਾਨੀ ਉਹ ਇਸ ਨੈਟਵਰਕ ਦਾ ਹਿੱਸਾ ਦੱਸਿਆ ਗਿਆ, ਸੀਬੀਆਈ ਨੇ ਨੋਮੀਨੇਟ ਕੀਤਾ ਇਸ ਮਾਮਲੇ ਦੇ ਵਿੱਚ। ਕਿਉਂ? ਕਿਉਂਕਿ ਜਿਹੜੇ ਪਿਓ ਪੁੱਤਰ ਸਨ, ਇਹਨਾਂ ਦੀ ਸੈਟਿੰਗ ਸੀਗੀ, ਜੇ ਕਹੀਏ ਆਪਾਂ ਪੂਰੀ ਸੀਗੀ ਇਹਨਾਂ ਦੇ ਵਿੱਚ, ਵਿਜੀਲੈਂਸ ਦੇ ਵਿੱਚ ਤਾਂਕ ਸੀ ਪੂਰੀ ਇਹਨਾਂ ਦੀ ਜੀ। ਅੱਛਾ, ਹੁਣ ਬੜਾ ਵੱਡਾ ਸਵਾਲ ਆ ਕਿ ਉਹ ਜਿਹੜੇ ਕਹਿ ਰਹੇ ਨੇ ਐਸਐਸ ਚੌਹਾਨ ਕਿ ਮੇਰਾ ਕੋਈ ਲਾਗਾ ਤੇਗਾ ਨਹੀਂ, ਪਰ ਘੱਟੋ ਘੱਟ ਤੁਹਾਡੇ ਜੇ ਮੰਨ ਲਓ ਵਿਜੀਲੈਂਸ ਦੇ ਹੈੱਡਕੁਆਟਰ 'ਚ ਇਹ ਇਦਾਂ ਦਾ ਨੈਟਵਰਕ ਚੱਲ ਰਿਹਾ ਸੀ, ਇਹ ਇਦਾਂ ਦਾ ਉੱਥੇ ਲੈਣ ਦੇਣ ਚੱਲ ਰਿਹਾ ਸੀਗਾ, ਤੁਹਾਡਾ ਰੀਡਰ ਉਹਦੇ ਵਿੱਚ ਸ਼ਾਮਲ ਸੀ, ਤੁਹਾਨੂੰ ਪਤਾ ਹੀ ਨਹੀਂ, ਤੇ ਵਿਜੀਲੈਂਸ ਕਾਹਦੀ ਆ ਫਿਰ? ਜੀ, ਵਿਜੀਲੈਂਸ ਕਾਹਦੀ ਆ ਮੈਨੂੰ ਦੱਸੋ? ਵਿਜੀਲੈਂਸ ਜਿਹੜੀ ਆ ਉੱਥੇ ਆੜੂ ਤੋੜਨ ਵਾਸਤੇ ਰੱਖੀ ਆ? ਜੇ ਖੁਦ ਵਿਜੀਲੈਂਸ ਦੇ ਦਫ਼ਤਰ 'ਚ ਰਿਸ਼ਵਤਖੋਰੀ ਦਾ ਪਤਾ ਨਹੀਂ ਲੱਗ ਰਿਹਾ, ਤੇ ਫਿਰ ਤੇ ਰੱਬ ਹੀ ਰਾਖਾ ਹੈ, ਰੱਬ ਰਾਖਾ ਮਿੱਤਰਾਂ ਦਾ। ਨਹੀਂ ਤੂੰ ਹੱਸ ਕੇ ਗੈਰਾਂ ਦੇ ਸੰਗ ਜਾ, ਤੇ ਰੱਬ ਰਾਖਾ ਮਿੱਤਰਾਂ ਦਾ, ਫਿਰ ਤੇ ਜਿੱਥੇ ਮਰਜੀ ਜਾ ਮਟਿਆਰੇ, ਤੇ ਸਾਡੇ ਵੱਲੋਂ ਛੁੱਟੀਆਂ ਨੇ। ਹੁਣ ਅੱਛਾ, ਇਹ ਜਿਹੜੇ ਪਿਓ ਪੁੱਤ ਸੀ, ਇਹਨਾਂ ਤੇ ਵੀ ਆਵਾਂ ਮੈਂ। ਇਹ ਵਿੱਕੀ ਠੇਕੇਦਾਰ ਸੀ ਸਾਡੇ ਸ਼ਹਿਰ ਦਾ, ਇਹਨਾਂ ਦੇ ਘਰੇ ਕਿਸੇ ਟਾਈਮ ਗੁਰਦਾਸ ਬਾਦਲ ਇਹੋ ਜਿਹੇ ਨੇਤਾਗਣ ਆਇਆ ਕਰਦੇ ਸਨ, ਬਹੁਤ ਮਤਲਬ ਕਿ ਇਹਨਾਂ ਦੀ ਸ਼ੁਰੂ ਤੋਂ ਤੂਤੀ ਬੋਲਦੀ ਹੈ। ਇਹ ਜਿਹੜਾ ਮੁੰਡਾ ਹੈ, ਸਾਨੂੰ ਵੀ ਪਤਾ ਕਦੋਂ ਜਵਾਨ ਹੋਇਆ, ਇਸ ਮੁੰਡੇ ਦੀ ਇੰਨੀ ਪਹੁੰਚ ਸੀ, ਗੁਰਪ੍ਰੀਤ ਇੰਨੀ ਪਹੁੰਚ ਸੀ ਕਿ ਨਿਤਨ ਗਡਕਰੀ ਇਹਦੇ ਹੱਥੋਂ ਕੇਕ ਖਾਂਦਾ ਸੀ ਜੀ। ਗਜੇਂਦਰ ਸਿੰਘ ਸ਼ੇਖਾਵਤ ਕੇਂਦਰੀ ਮੰਤਰੀ, ਉਹ ਤੇ ਜੱਫੀ ਚੋਂ ਨਹੀਂ ਛੱਡਦਾ, ਪਤਾ ਨਹੀਂ ਕੀ ਇਹਦੇ ਕੋਲ ਗਿੱਦੜ ਸਿੰਘੀ ਸੀ, ਵਸ਼ੀਕਰਨ ਕਰ ਲੈਂਦਾ ਸੀ ਸ਼ਾਇਦ। ਭਾਈ ਅਨੁਰਾਗ ਠਾਕਰ ਤੋਂ ਲੈ ਕੇ ਯੋਗੀ ਮਹਾਰਾਜ ਜਿਹਨੂੰ ਕਹਿ ਦਿੰਦੇ ਆ ਇਹ, ਵੀ ਯੋਗੀ ਤੱਕ ਇਹਦੀ ਪਹੁੰਚ ਸੀ ਜੀ। ਮੈਂ ਖੁਦ ਜਿਹੜੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੀ ਉਹਨਾਂ ਨੂੰ ਪੁੱਛਿਆ, ਤਾਂ ਉਹ ਮੰਨੇ ਬਕਾਇਦਾ ਕਿ 3-4 ਸਾਲ ਪਹਿਲਾਂ ਇਹ ਭਾਜਪਾ 'ਚ ਸ਼ਾਮਲ ਹੋ ਗਿਆ ਸੀ। ਯਾਨੀ ਐਕਚੁਅਲ 'ਚ ਇਹ ਮੁੰਡਾ ਜਿਹੜਾ ਵਿੱਕੀ ਠੇਕੇਦਾਰ ਦਾ, ਇਹ ਭਾਜਪਾ ਦੇ ਵਿੱਚ ਆਫੀਸ਼ੀਅਲੀ ਜੁਆਇਨਿੰਗ ਕਰਦਾ ਹੈ, ਪਰ ਇਹਨਾਂ ਦਾ ਮੇਨ ਕੰਮ ਸੈਟਿੰਗ ਕਰਨ ਦਾ ਹੀ ਸੀਗਾ ਗੁਰਪ੍ਰੀਤ। ਮੇਨ ਕੰਮ ਇਹਨਾਂ ਦਾ, ਮੈਂ ਜੋ ਸ਼ਹਿਰਦਾਰੀ ਚੋਂ ਪਤਾ ਕੀਤਾ, ਜੋ ਬਹੁਤ ਤਗੜਾ ਘਰ ਆ ਸਾਡੇ ਮਲੋਟ ਸ਼ਹਿਰ ਦੇ ਵਿੱਚ, ਜੇ ਟੌਪ ਦੇ 10-20 ਘਰ ਕੱਢ ਲੋਗੇ, ਬੜਾ ਤਗੜਾ ਇਹ ਇਲਾਕਾ ਹੈ, ਕੋਈ ਮਤਲਬ ਕਿ ਇਦਾਂ ਨਹੀਂ ਹੈ, ਬੜੇ ਰਿਚ ਇਧਰ ਜ਼ਿਮੀਂਦਾਰ ਨੇ, 200-200 400-400 ਕਿੱਲਿਆਂ ਵਾਲੇ, ਕਈਆਂ ਨੂੰ ਤੇ ਮੇਰੀ ਗੱਲ ਦਾ ਯਕੀਨ ਹੀ ਨਹੀਂ ਹੋਣਾ ਵੀ ਇੰਨੀ ਜ਼ਮੀਨ ਵੀ ਹੁੰਦੀ ਹੈ ਲੋਕਾਂ ਕੋਲ। ਸਾਡੇ ਇੱਧਰ ਇਹ ਆਮ ਆ, ਇਹ ਤੋਂ ਵੀ ਜ਼ਿਆਦੀਆਂ ਜ਼ਮੀਨਾਂ ਹੈ। ਤਾਂ ਮਤਲਬ ਕਿ ਜਿਹੜੇ ਟੌਪ ਦੇ ਲਾ ਲਓ ਕੋਈ 10-20 ਘਰ ਹੋਣਗੇ ਨਾ ਸਾਡੇ ਇਲਾਕੇ ਦੇ ਵਿੱਚ, ਐਸਾ ਘਰ ਆ ਇਹਨਾਂ ਦਾ। ਤਾਂ ਮਤਲਬ ਕਿ ਇਹਨੂੰ ਗਨਮੈਨ ਮਿਲੇ ਹੋਏ ਸਨ ਬਕਾਇਦਾ, ਪੰਜਾਬ ਪੁਲਿਸ ਦੀ ਸਿਕਿਉਰਿਟੀ ਮਿਲੀ ਸੀਗੀ, ਤੇ ਅਹੁਦਾ ਇਹਦੇ ਕੋਲ ਆਫੀਸ਼ੀਅਲੀ ਭਾਵੇਂ ਕੋਈ ਨਹੀਂ ਸੀ, ਪਰ ਇਹ ਗੱਲ ਸਾਫ਼ ਸੀ ਕਿ ਕਥਿਤ ਤੌਰ ਤੇ ਇਹ ਇੱਕ ਨੈਟਵਰਕ ਦਾ ਹਿੱਸਾ ਸਨ, ਸੈਟਿੰਗਾਂ ਕਰਾਉਂਦੇ ਸਨ। ਅੱਜ ਕੱਲ ਬਈ ਗੁਰਪ੍ਰੀਤ, ਦਲਾਲ ਬਹੁਤ ਜ਼ਿਆਦਾ ਨੇ, ਬਹੁਤ ਜ਼ਿਆਦਾ ਦਲਾਲ ਨੇ। ਦਲਾਲ ਏਦਾਂ ਆ ਕਿਉਂਕਿ ਇਸ ਸਰਕਾਰ ਦੇ ਵਿੱਚ ਫਰਜ਼ ਕਰੋ ਤੁਸੀਂ ਇੱਕ ਬਦਲੀ ਕਰਾਉਣੀ ਹੈ, ਤੁਸੀਂ ਲੋੜਵੰਦ ਹੋ, ਮੈਂ ਤੁਹਾਨੂੰ ਮਿਸਾਲ ਦੇਣਾ ਕਿ ਇਹ ਦਲਾਲ ਕਲਚਰ ਇਸ ਸਰਕਾਰ 'ਚ ਕਿਉਂ ਉਤਪੰਨ ਹੋਇਆ। ਇਹ ਨਹੀਂ ਹੈ ਕਿ ਪਿਛਲੀਆਂ ਸਰਕਾਰਾਂ 'ਚ ਨਹੀਂ ਸੀ, ਮੈਂ ਉਹਨਾਂ ਨੂੰ ਬਰੀ ਨਹੀਂ ਕਰਾਂਗਾ, ਪਰ ਐਤਕੀ ਜ਼ਿਆਦਾ ਕਿਉਂ ਹੋਇਆ? ਕਿਉਂਕਿ ਕ੍ਰਿਸ਼ਾਨੂ ਸ਼ਾਰਦਾ ਤੋਂ ਲੈ ਕੇ ਇਹ ਦਲਾਲ ਹੀ ਹੈ ਨਾ। ਆ ਪਿੱਛੇ ਜਿਹਦੇ ਘਰ 'ਚੋਂ ਬੈਗ ਡਿੱਗੇ ਕਥਿਤ ਤੌਰ ਤੇ, ਉਹ ਵੀ ਤੇ ਦਲਾਲ ਹੀ ਸਮਝਿਆ ਜਾਂਦਾ ਨਾ, ਨਿਤਨ ਗੋਇਲ। ਬਿਲਕੁਲ। ਇਹ ਦਲਾਲ ਕਿਉਂ ਪੈਦਾ ਹੋਏ? ਹੁਣ ਮੇਰੇ ਤੋਂ ਸੁਣਿਓ, ਇਹਦਾ ਇੱਕ ਕਾਰਨ ਇਹ ਤੁਹਾਨੂੰ ਕਿਸੇ ਨੇ ਨਹੀਂ ਦੱਸਣਾ। ਦਰਅਸਲ ਕੀ ਹੈ ਕਿ ਇਹਨਾਂ ਦਾ ਜਿਹੜਾ ਗਵਰਨੈਂਸ ਮਾਡਲ ਹੈ ਉਹ ਬੜਾ ਗੁੰਝਲਦਾਰ ਆ। ਗੁੰਝਲਦਾਰ ਇਉਂ ਹੈ ਕਿ ਫਰਜ਼ ਕਰੋ ਕਿ ਤੁਹਾਡੀ ਕੋਈ ਸਿਸਟਰ, ਧੀ ਜਾਂ ਕੋਈ ਕਿਸੇ ਦੀ ਪਤਨੀ ਟੀਚਰ ਹੈ, ਉਹਨੂੰ ਸਟੇਸ਼ਨ ਮਿਲਿਆ 250 ਕਿਲੋਮੀਟਰ ਜੀ, ਉਹਦੇ ਗਾਂ ਮਤਲਬ ਕਿ ਨਿਊ ਬੋਰਨ ਬੇਬੀ ਆ, ਕੋਈ ਕੁਝ ਹਫ਼ਤਿਆਂ ਦਾ ਕਹਿ ਲਓ ਜਾਂ ਕੁਝ ਮਹੀਨਿਆਂ ਦਾ ਜੀ, ਤਾਂ ਉਹਦਾ ਨਾ ਸਹੁਰਾ ਘਰ ਨੇੜੇ ਆ ਸਟੇਸ਼ਨ ਦੇ, ਨਾ ਪੇਕਾ ਘਰ ਨੇੜੇ ਆ। ਹੁਣ ਉਹ ਕੀ ਕਰੇਗੀ ਉਸ ਹਾਲਤ ਦੇ ਵਿੱਚ? ਉਹ ਬਦਲੀ ਲਈ ਜਾਏਗੀ ਨਾ। ਬਿਲਕੁਲ। ਤੁਸੀਂ ਜਦ ਬਦਲੀ ਲਈ ਜਾਓਗੇ ਤਾਂ ਤੁਹਾਨੂੰ ਕਿਹਾ ਜਾਏਗਾ ਕਿ ਬਦਲੀਆਂ ਬੰਦ ਨੇ ਸਰ, ਬੰਦ।
ਤੁਸੀਂ ਅਪਲਾਈ ਕਰੋ ਪੋਰਟਲ ਦੇ ਰਾਹੀਂ, ਉਹ ਪਾਲਿਸੀ ਬਣਾਤੀ। ਠੀਕ ਹੈ ਨਾ ਜੀ। ਹੁਣ ਗੱਲ ਇਹ ਆ ਕਿ ਉਹਦੇ ਵਿੱਚ ਵੀ ਜਦੋਂ ਹੋਏਗਾ ਤਾਂ ਤੁਸੀਂ ਕਹੋਗੇ ਕਿ ਯਾਰ ਕੋਈ ਨਾ ਕੋਈ ਚਾਰਾ ਮਾਰ ਕੇ ਪੱਕੇ ਤੌਰ ਤੇ ਬਦਲੀ ਕਰਵਾ ਲਈ, ਵੀ ਜੀ ਜੇ ਰੂਟੀਨ ਚ ਨਾ ਹੋਈ ਤਾਂ ਮਾਰੇ ਜਾਵਣ। ਤਾਂ ਉੱਥੇ ਦਲਾਲ ਮਿਲ ਜਾਂਦੇ ਨੇ ਤੁਹਾਨੂੰ। ਮੈਂ ਇੱਕ ਮਿਸਾਲ ਦਿੱਤੀ ਹੈ, ਮੈਂ ਕਿਸੇ ਮਹਿਕਮੇ ਨੂੰ ਬਦਨਾਮ ਕਰਨ ਦਾ ਯਤਨ ਨਹੀਂ ਕਰ ਰਿਹਾ। ਇਹਨੂੰ ਪੁਲਿਸ ਤੇ ਵੀ ਢੁਕਵਾਂ ਕਰ ਲਓ, ਇਹਨੂੰ ਕਿਸੇ ਤੇ ਵੀ ਢੁਕਵਾਂ ਕਰ ਲਓ। ਜਿਵੇਂ ਮੰਨ ਲਓ ਜਿਹੜਾ ਨਿਤਨ ਗੋਇਲ ਸੀਗਾ, ਇਹਨਾਂ ਤੇ ਕੀ ਦੋਸ਼ ਆ? CLU ਦਾ ਕੀ ਪੰਗਾ ਤੁਹਾਨੂੰ ਪਤਾ? CLU ਪੜ੍ਹਿਆ ਹੋਣਾ ਤੁਸੀਂ ਖਬਰਾਂ 'ਚ। CLU ਜੀ ਦਾ ਇਹ ਪੰਗਾ ਸੀਗਾ ਕਿ ਚੇਂਜ ਆਫ ਲੈਂਡ ਯੂਜ਼ਿੰਗ ਜਿਹੜੀ ਹੈ ਉਹ ਇਹਨਾਂ ਨੇ ਮਾਜ਼ਰੀ ਵਰਗੇ, ਖਰੜ ਵਰਗੇ, ਜ਼ੀਰਕਪੁਰ ਵਰਗੇ ਜਿਹੜੇ ਬਲਾਕ ਨੇ, ਇਹਨਾਂ ਦੇ ਵਿੱਚ ਇੱਕ ਵੇਲੇ ਬੜੀ ਔਖੀ ਕਰਤੀ, ਆ ਕੇ ਬੰਦ ਹੀ ਕਰਤੀ ਤਕਰੀਬਨ। ਉਹ ਹੁਣ ਜਿਹੜੀ ਜੀ CLU ਮਤਲਬ ਕਿ ਜਦੋਂ ਤੱਕ ਉਹ ਨਹੀਂ ਹਾਸਲ ਕਰੇਗਾ ਕੋਈ, ਤਾਂ ਐਗਰੀਕਲਚਰ ਲੈਂਡ ਨੂੰ ਤੁਸੀਂ ਕਮਰਸ਼ੀਅਲ ਕਿਵੇਂ ਕਰੋਗੇ? ਤੇ ਤੁਹਾਡੀ ਇਨਵੈਸਟਮੈਂਟ ਰੁਕ ਗਈ। ਫਰਜ਼ ਕਰੋ ਗੁਰਪ੍ਰੀਤ ਕਿਸਾਨ ਹੈ, ਮਿੰਟੂ ਗੁਰੂਸਰੀਆ ਇੱਕ ਕਾਰੋਬਾਰੀ ਹੈ, ਗੁਰਪ੍ਰੀਤ ਤੋਂ ਜ਼ਮੀਨ ਲਈ 5 ਏਕੜ, ਉਸਨੇ ਕੋਈ ਉਹਦੇ ਤੇ ਸ਼ੋਰੂਮ ਬਣਾਉਣਾ ਵੱਡਾ। ਹੁਣ ਜੇ CLU ਨਾ ਦੇਊਗੀ ਗਵਰਨਮੈਂਟ, ਤੇ ਤੁਸੀਂ ਕੀ ਕਰ ਲਓਗੇ? ਐਗਰੀਕਲਚਰ ਲੈਂਡ ਤੁਸੀਂ ਖਰੀਦੀ ਹੈ 2 ਕਰੋੜ ਨੂੰ ਕਿੱਲਾ, 3 ਕਰੋੜ ਨੂੰ ਕਿੱਲਾ, 15 ਕਰੋੜ ਤੁਸੀਂ ਪੇ ਕਰ ਚੁੱਕੇ ਹੋ, ਪਰ CLU ਨਹੀਂ ਮਿਲ ਰਹੀ, ਤਾਂ ਫਿਰ ਉਹਦੇ ਲਈ ਤੁਸੀਂ ਕਰੋੜ ਖਰਚ ਕਰੋਗੇ ਕਿ ਨਹੀਂ? ਜੀ ਬਿਲਕੁਲ ਇਹ CLU ਦਾ ਪੰਗਾ ਵੀ ਇਹ ਸੀ। ਯਾਨੀ ਦਲਾਲ ਸਿਸਟਮ ਗੁੰਝਲਾਂ ਦੇ ਵਿੱਚੋਂ ਨਿਕਲੇ ਨੇ, ਔਰ ਇਹ ਦਲਾਲ ਇੰਨੇ ਜ਼ਿਆਦਾ ਪੰਜਾਬ ਦੇ ਵਿੱਚ ਹੋਇਆ ਕਿ ਗੱਲ ਹੀ ਛੱਡ ਦੋ। ਮੈਂ ਜਲਦੀ ਖੁਲਾਸਾ ਕਰੂੰਗਾ, ਅੱਜ ਬੰਦਾ ਹੀ ਡਰ ਗਿਆ। ਮੈਂ ਇਸੇ ਵਿਜੀਲੈਂਸ ਦੇ ਨਾਲ ਹੀ ਜੁੜਿਆ, ਬਹੁਤ ਵੱਡਾ ਨਾਮ ਆ ਜੀ ਉਹਦੇ ਹੱਥ ਬੰਦੇ ਨੇ ਕਰੋੜਾਂ ਰੁਪਈਆ ਫੜਾਇਆ ਭਰਤੀ ਦੇ ਨਾਮ ਤੇ, ਪਰ ਪਰਚਾ ਜਿਹੜਾ ਉਹ ਕਿਸੇ ਹੋਰ ਦੇ ਨਾਮ ਤੇ ਕਰ ਦਿੱਤਾ ਗਿਆ। ਮੈਂ ਉਸਨੂੰ ਕਿਹਾ ਸੀਗਾ ਕਿ ਹਿੰਮਤ ਕਰ, ਜੇ ਅਸੀਂ ਆਪਦੇ ਬੋਲਣ ਦਾ ਦਮ ਰੱਖਦੇ ਤੇ ਤੁਸੀਂ ਵੀ ਜ਼ਰੂਰਤ ਕਰੋ। ਤਾਂ ਬੰਦੇ ਦੀ 12 ਕਿੱਲੇ ਪਹਿਲੀ ਵਿਕੀ ਇਸ ਚੱਕਰ ਦੇ ਵਿੱਚ, ਭਰਤੀ ਕਰਾਉਣ ਦੇ ਚੱਕਰ 'ਚ। ਜੇ ਉਸਨੇ ਮੈਨੂੰ ਡਾਕੂਮੈਂਟ ਦੇ ਦਿੱਤੇ ਤੇ ਮੈਂ ਚੂਲਾ ਲਾ ਦਿਆਂਗਾ ਇਹਨਾਂ ਦੀਆਂ। ਤਾਂ ਗੱਲ ਇਹ ਆ ਕਿ ਅਸਲ ਦੇ ਵਿੱਚ ਇਹ ਦਲਾਲ ਸਿਸਟਮ ਉਦੋਂ ਹੀ ਜ਼ਿਆਦਾ ਨਿਕਲਦਾ ਹੈ, ਪਨਪਦਾ ਹੈ ਗੁਰਪ੍ਰੀਤ, ਜਦੋਂ ਗੁੰਝਲਾਂ ਜ਼ਿਆਦਾ ਹੋਣ ਸਿਸਟਮ ਦੇ ਵਿੱਚ। ਇਹਨਾਂ ਨੇ ਗੁੰਝਲਾਂ ਤਾਂ ਪਾਤੀਆਂ, ਪਰ ਗੁੰਝਲਾਂ ਦੇ ਹੱਲ ਵਾਸਤੇ ਲੋਕਾਂ ਕੋਲ ਕੋਈ ਆਪਸ਼ਨ ਨਹੀਂ। ਮੰਨ ਲਓ ਤੁਸੀਂ ਵਿਧਾਇਕ ਹੋ, ਹੁਣ ਮੈਂ ਤੁਹਾਨੂੰ ਵਾਰ-ਵਾਰ ਕਦੇ ਕਿਸੇ ਰੋਲ 'ਚ ਲੈ ਜਾਣਾ, ਨਾਨਾ ਪਾਟੇਕਰ ਵਾਂਗੂ, ਕਦੇ ਕਿਸੇ ਰੋਲ 'ਚ। ਤੁਸੀਂ ਮੰਨ ਲਓ ਵਿਧਾਇਕ ਹੋ, ਤੁਹਾਡੇ ਕੋਲ ਮੈਂ ਆ ਗਿਆ ਫਰਿਆਦੀ। ਹੁਣ ਮੇਰੇ ਲਈ ਤਾਂ ਤੁਸੀਂ ਪ੍ਰਾਈਮ ਮਿਨਿਸਟਰ ਹੋ, ਤੁਸੀਂ ਚੀਫ ਮਿਨਿਸਟਰ ਹੋ, ਤੁਸੀਂ ਰਾਸ਼ਟਰਪਤੀ ਹੋ, ਵੀ MLA ਸਾਹਿਬ, LMA ਸਾਹਿਬ। ਮਾਨ ਸਾਹਿਬ ਦਾ ਇੱਕ ਬਹੁਤ ਮਸ਼ਹੂਰ ਸਕਿੱਟ ਹੈ LMA ਸਾਹਿਬ। ਤਾਂ ਗੱਲ ਇਹ ਆ ਕਿ ਮੈਂ ਤੇ ਤੁਹਾਡੇ ਕੋਲ ਅਰਜ਼ੀ ਲੈ ਕੇ ਜਾ ਕੇ ਤੇ ਇਹ ਸਮਝਣਾ ਕਿ ਜੇ ਮੈਂ MLA ਨੂੰ ਮਿਲ ਗਿਆ ਤੇ ਸਭੇ ਪਾਰ ਨੇ। ਹੁਣ MLA ਦੀ ਗਾ ਮੰਤਰੀ ਸੁਣਦਾ ਹੀ ਨਹੀਂ, ਸੰਬੰਧਿਤ ਡਿਪਾਰਟਮੈਂਟ ਵਾਲਾ ਮੰਤਰੀ ਸੁਣਦਾ ਦਿੱਲੀ ਵਾਲਿਆਂ ਦੀ। ਵਿਧਾਇਕ ਨੂੰ ਦਿੱਲੀ ਕੋਈ ਵੜਨ ਨਹੀਂ ਦਿੰਦਾ, ਦੱਸੋ ਕੀ ਕਰੋਗੇ ਤੁਸੀਂ? ਆਮ ਬੰਦਾ ਕਿੱਧਰ ਜਾਊਗਾ ਕਿ ਉੱਥੇ ਤੇ ਵਿਧਾਇਕ ਦੀ ਨਹੀਂ ਚੱਲ ਰਹੀ। ਸੋ ਇਹਨਾਂ ਗੁੰਝਲਾਂ ਨੂੰ ਹੀ ਅਸੀਂ ਲਗਾਤਾਰ ਉਠਾਉਂਦੇ ਰਹੇ, ਮਾਨ ਸਾਹਿਬ ਨੂੰ ਕਹਿੰਦੇ ਰਹੇ, ਉਹ ਭਾਈ ਸਾਹਿਬ ਸੰਭਲੋ, ਓਏ ਭਾਈ ਸਾਹਿਬ ਸੰਭਲੋ। ਨਹੀਂ ਸੰਭਲੇ ਤੇ ਹੁਣ ਤੇ ਤੁਹਾਨੂੰ ਪਤਾ ਹੀ ਹੈ ਕੰਮ ਗੰਦਲੇ ਹੀ ਹੋ ਗਏ। ਬਿਲਕੁਲ ਬਿਲਕੁਲ। ਇਹ ਸਾਰਾ ਕੁਝ ਹੋ ਵੀ ਉਸ ਸਮੇਂ ਰਿਹਾ ਹੈ ਜਦੋਂ ਈਡੀ ਪੰਜਾਬ ਦੇ ਵਿੱਚ ਐਕਟਿਵ ਹੋ ਚੁੱਕੀ ਹੈ, ਪਰ ਡਰ ਕੋਈ ਨਹੀਂ ਹੈ। ਐਂ ਲੱਗ ਰਿਹਾ ਹੈ ਜਿੱਦਾਂ ਇਹਨਾਂ ਲੋਕਾਂ ਨੂੰ ਕੋਈ ਖੌਫ ਨਹੀਂ ਕਿਸੇ ਚੀਜ਼ ਦਾ, ਵੀ ਭਾਈ ਈਡੀ ਤੁਰੀ ਫਿਰਦੀ ਹੈ ਤਾਂ ਇਹ ਤਾਂ ਰੂਟੀਨ ਦਾ ਕੰਮ ਹੈ, ਅਸੀਂ ਆਪਣਾ ਜਿਹੜਾ ਰੂਟੀਨ ਵਾਲਾ ਸਾਡਾ ਕੰਮ ਹੈ, ਇੱਧਰ ਉੱਧਰ ਪੈਸੇ ਕਰੀ ਜਾਣੇ, ਇੱਧਰੋਂ ਸਮਝੌਤਾ ਕਰਾ ਕੇ ਲੱਖਾਂ ਇੱਧਰ ਪਾਤੇ, ਦੂਜੇ ਦਿਓਂ ਕਰਾ ਕੇ ਤੇ ਆਪਣੇ ਵੱਲ ਪਾ ਲੈ, ਇਹੀ ਕੁਝ ਚੱਲੀ ਜਾਣਾ। ਖੈਰ ਅੱਗੇ ਵਧੀਏ ਤਾਂ ਗੱਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਸ ਬੇਅਦਬੀ ਦੇ ਨਾਲ ਸੰਬੰਧਿਤ ਕਾਨੂੰਨ 'ਚ ਸੋਧ ਸੰਬੰਧੀ ਇਕੱਤਰਤਾ ਹੋਈ ਹੈ। ਇਹ ਇਕੱਤਰਤਾ 'ਚ ਕੀ ਵਿਚਾਰਾਂ ਹੋਈਆਂ ਨੇ ਜੀ? ਦੇਖੋ ਇਹ ਇੱਕ ਅਮੈਂਡਮੈਂਟ ਸੀਗਾ, ਮੈਂ ਇਸ ਨੂੰ ਸੋਧ ਹੀ ਕਹਾਂਗਾ ਜੀ, ਜਿਹੜੀ ਕਿ ਇੱਕ ਸਤਕਾਰ ਐਕਟ 'ਚ ਆਈ ਆ। ਬੇਅਦਬੀ ਵਾਲਾ ਤਾਂ ਕੋਈ ਨਾਮ ਹੀ ਨਹੀਂ ਇਹਨਾਂ ਨੇ ਇਸਤੇਮਾਲ ਕੀਤਾ ਜੀ। ਇਹ ਵੈਸੇ ਆਪਣੀ ਪਰਸੈਪਸ਼ਨ ਆਪਾਂ ਇਸ ਨੂੰ ਅੱਗੇ ਵਧਾ ਰਹੇ ਹਾਂ, ਜਾਂ ਕਹਿ ਲਓ ਕਿ ਆਪਣੇ ਆਮ ਬੋਲਚਾਲ ਦੇ ਵਿੱਚ ਹੈ ਗੁਰਪ੍ਰੀਤ। ਮੇਰੇ ਖਿਆਲ ਦੇ ਨਾਲ ਇਹ ਇੱਕ ਸਤਕਾਰ ਐਕਟ ਹੈ ਜਿਸ ਨੂੰ ਅਮੈਂਡ ਕੀਤਾ ਜੀ। ਹੁਣ ਇਹਦੇ ਵਿੱਚ ਕੀ ਆ ਕਿ ਇਕੱਤਰਤਾ ਹੋਈ ਆ ਸ੍ਰੀ ਅਕਾਲ ਤਖਤ ਸਾਹਿਬ ਤੇ, ਤਾਂ ਉਹ ਤੋਂ ਬਾਅਦ ਸਾਫ਼ ਕਰ ਦਿੱਤਾ ਗਿਆ। ਦੇਖੋ ਉਹੀ ਗੱਲ ਆ, ਘੁੰਮ ਘਮਾ ਕੇ ਗੁਰਪ੍ਰੀਤ ਉਹੀ ਗੱਲ ਆ ਕਿ ਉਹ ਜਿਹੜੀਆਂ ਕੁਝ ਮੁੱਦਾਂ ਨੇ, ਜਿਹੜੀਆਂ ਵਿਵਾਦਤ ਮੁੱਦਾਂ ਨੇ, ਵਾਰ-ਵਾਰ ਉਹਨਾਂ ਤੇ ਚਰਚਾ ਹੋ ਰਹੀ ਹੈ, ਵਾਰ-ਵਾਰ ਮਾਹਰਾਂ ਦੀ ਸਲਾਹ ਲਈ ਜਾ ਰਹੀ ਹੈ, ਤੇ ਵਾਰ-ਵਾਰ ਇੱਕੋ ਗੱਲ ਅਕਾਲ ਤਖਤ ਸਾਹਿਬ ਤੋਂ ਆ ਰਹੀ ਹੈ, ਸਿੰਘ ਸਾਹਿਬ ਨਹੀਂ ਆ ਰਹੀ ਆ ਕਿ ਭਾਈ ਇਹ ਚੀਜ਼ਾਂ ਜਿਹੜੀਆਂ ਨੇ ਉਹ ਨਾ ਮਨਜ਼ੂਰ ਨੇ, ਇਹ ਨਾ ਮਨਜ਼ੂਰ ਨੇ।
ਤਾਂ ਗੱਲ ਇਹ ਆ ਕਿ ਹੌਲੀ 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 ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਆਪਾਂ ਅੱਗੇ ਵੀ ਵੇਖਿਆ ਕੁਲਤਾਰ ਸਿੰਘ ਸੰਧਵਾਂ ਦੀ ਅਕਾਲ ਤਖਤ ਸਾਹਿਬ ਤੇ ਪੇਸ਼ੀ ਹੋਈ, ਤਲਬ ਕੀਤਾ ਗਿਆ, ਫਿਰ ਉਹਨਾਂ ਨੇ ਸਪਸ਼ਟੀਕਰਨ ਦਿੱਤਾ, ਫਿਰ ਉਸ ਤੋਂ ਬਾਅਦ ਬਈ ਅਲਟੀਮੇਟਮ ਮਿਲਿਆ, ਹੁਣ ਅੱਜ ਫੇਰ ਇਕੱਤਰਤਾ, ਮੱਦਾਂ ਦੀ ਗੱਲ, ਕਸਟੋਡੀਅਨ ਸ਼ਬਦ ਦੀ ਗੱਲ, ਤਾਂ ਇਤਰਾਜ਼ ਜਿਹੜੇ ਆ ਉਹ ਕਾਫੀ ਨੇ। ਸਿੰਘ ਸਾਹਿਬਾਨ ਜੀ ਨੂੰ ਇਤਰਾਜ਼ ਨੇ ਕਿ ਸਿੱਖ ਪਰੰਪਰਾਵਾਂ ਤੋਂ ਕਾਨੂੰਨ ਜਿਹੜਾ ਹੈ ਉਹ ਬਣੇ, ਗ੍ਰੰਥੀ ਸਿੰਘਾਂ ਤੇ ਸੰਸਥਾਵਾਂ ਨੂੰ ਦਾਇਰੇ ਦੇ ਵਿੱਚ ਲਿਆਉਣਾ ਬਰਦਾਸ਼ਤ ਨਹੀਂ। ਮਤਲਬ ਇਹਨਾਂ ਦਾ ਕਹਿਣਾ ਜਿਹੜਾ ਉਹ ਸਾਫ਼ ਹੈ। ਜਿਹੜੀ ਅੱਜ ਦੀ ਇਕੱਤਰਤਾ ਹੋਈ ਹੈ ਉਹਦੇ ਵਿੱਚ ਜੀ ਜੋ ਪ੍ਰੈਸ ਨੂੰ ਬਿਆਨ ਜਾਰੀ ਕੀਤਾ ਹੈ, ਇਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸਪਸ਼ਟ ਸੰਦੇਸ਼ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਹੈ ਉਹ ਮਿਲਣੀ ਚਾਹੀਦੀ ਆ। ਉਹ ਠੀਕ ਆ, ਲੇਕਿਨ ਇਸ ਕਾਨੂੰਨ ਦੇ ਦਾਇਰੇ ਦੇ ਵਿੱਚ ਸਿੱਖ ਸੰਸਥਾਵਾਂ, ਗ੍ਰੰਥੀ ਸਿੰਘ, ਗੁਰਦੁਆਰਾ ਕਮੇਟੀਆਂ ਤੇ ਸੰਗਤ ਨੂੰ ਮਰਿਆਦਾ ਸੰਬੰਧੀ ਮਾਮਲਿਆਂ ਦੇ ਵਿੱਚ ਕਾਨੂੰਨੀ ਰੂਪ ਤੋਂ ਸ਼ਾਮਲ ਕਰਨਾ ਬੇਹੱਦ ਹੀ ਇਤਰਾਜ਼ਯੋਗ ਹੈ। ਜੀ ਉਹਨਾਂ ਦਾ ਕਹਿਣਾ ਹੈ ਕਿ ਗ੍ਰੰਥੀ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੇਵਾਦਾਰ ਹੈ, ਇੱਕ ਸਿੱਖ ਕੌਮ ਦੀ ਰੀੜ ਦੀ ਹੱਡੀ ਦੇ ਸਮਾਨ ਆ। ਇਹਦੇ ਵਿੱਚ ਮੰਨ ਲਓ ਕਿਸੇ ਵੀ ਕਾਨੂੰਨ ਦੇ ਜ਼ਰੀਏ ਉਹਨਾਂ 'ਚ ਜੇਕਰ ਭੈ ਆਉਂਦਾ ਹੈ ਤਾਂ ਫਿਰ ਇਹ ਗੱਲ ਗਲਤ ਹੋ ਜਾਂਦੀ। ਉਹਨਾਂ ਨੇ ਨਾਲ ਸੁਝਾਅ ਦਿੱਤਾ ਹੈ ਕਿ ਇਹੋ ਜਿਹਾ ਕਾਨੂੰਨ ਬਣੇ ਜਿਹਦੇ ਵਿੱਚ ਗ੍ਰੰਥੀ ਸਿੰਘ ਖੁਦ ਸਵੀਕਾਰ ਕਰਨ ਕਿ ਹਾਂ ਇਹ ਕਾਨੂੰਨ ਠੀਕ ਆ, ਤੇ ਜਿਹਦੇ ਤੋਂ ਬਾਅਦ ਪ੍ਰਚਾਰ ਪ੍ਰਸਾਰ ਤਥਾ ਪਾਲਣ ਦੇ ਵਿੱਚ ਸਹਿਯੋਗ ਦੇਵੇ, ਤੇ ਜਿਹੜੀਆਂ ਪਰੰਪਰਾਵਾਂ ਨੇ, ਮਰਿਆਦਾ ਹੈ ਜਿਹੜੀ, ਉਹਦੇ ਅਨੁਸਾਰ ਹੀ ਕਾਨੂੰਨ ਬਣੇ। ਤਾਂ ਗੱਲ ਅਸਲ ਦੇ ਵਿੱਚ ਗੁਰਪ੍ਰੀਤ ਹੁਣ ਵੱਧ ਰਹੀ ਆ ਕਿ ਮੈਨੂੰ ਲੱਗਦਾ ਕਿ ਬਹੁਤ ਜਲਦੀ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਮੇਰੀ ਪੇਸ਼ੀਨ ਕੋਈ ਸੀ ਕਿ ਸਿੰਘ ਸਾਹਿਬਾਨ ਇਸ ਨੂੰ ਰੱਦ ਕਰ ਦੇਣਗੇ ਬਹੁਤ ਜਲਦ, ਕਿਉਂਕਿ ਅਲਟੀਮੇਟਮ ਦਿੱਤਾ ਹੈ, ਮੱਦਾਂ ਚੋਂ ਸੋਧ ਕਰਦੇ ਆ ਤਾਂ ਸਰਕਾਰ ਮਰਦੀ ਆ। ਉਹਨਾਂ ਨੇ ਤੇ ਤੁਹਾਨੂੰ ਪਤਾ ਸ਼ੁਕਰਾਨਾ ਯਾਤਰਾ ਵਿੱਢੀ ਹੋਈ ਸੀ। ਸ਼ੁਕਰਾਨਾ ਯਾਤਰਾ ਵੈਸੇ ਮੈਨੂੰ ਲੱਗਦਾ, ਚਲੋ ਪਤਾ ਨਹੀਂ ਸ਼ਬਦ ਇਸਤੇਮਾਲ ਕਰਨਾ ਚਾਹੀਦਾ ਕਿ ਨਹੀਂ, ਉਹ ਸ਼ੁਕਰਾਨਾ ਯਾਤਰਾ ਇਹਨਾਂ ਨੂੰ ਤੇ ਸੂਤ ਨਹੀਂ ਬੈਠੀ। ਤੁਸੀਂ ਵੇਖੋ ਜਦੋਂ ਦੀ ਸ਼ੁਕਰਾਨਾ ਯਾਤਰਾ ਸ਼ੁਰੂ ਹੋਈ ਆ ਉਦੋਂ ਤੋਂ ਹੀ ਇਹਨਾਂ ਦੇ ਗੰਭੀਰ ਸੰਕਟ ਸ਼ੁਰੂ ਹੋ ਗਏ ਨੇ। ਉਹ ਸਗੋਂ ਭਾਜਪਾ ਨੂੰ ਫਿੱਟ ਬੈਠੀ ਹੈ ਜ਼ਿਆਦਾ। ਤਾਂ ਖੈਰ ਗੱਲ ਇਹ ਆ ਕਿ ਮੈਨੂੰ ਜੋ ਜਾਪਦਾ ਹੈ, ਮੈਂ ਜਿਵੇਂ ਕਿਹਾ ਸੀਗਾ ਕਿ ਇੱਕ ਤੇ ਅਕਾਲੀ ਦਲ ਬਾਦਲ ਕਮੇਟੀ ਉਹ ਖੁੱਲ ਕੇ ਨਹੀਂ ਬੋਲ ਸਕਦੇ, ਉਹਨਾਂ ਵਾਸਤੇ ਬੋਲਣ ਦਾ ਇੱਕ ਮਕਸਦ ਮਿਲ ਜਾਏਗਾ ਜਦੋਂ ਸਿੰਘ ਸਾਹਿਬਾਨ ਇਸ ਨੂੰ ਰੱਦ ਕਰ ਦੇਣਗੇ। ਔਰ ਕੌਮ ਦੇ ਵਿੱਚ ਇੱਕ ਬਹੁਤ ਵੱਡਾ ਹਿੱਸਾ ਅੱਜ ਵੀ ਤੁਸੀਂ ਵੇਖਿਆ ਹੋਣਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪਣਾਇਆ ਹੋਇਆ, ਉਹ ਬਿਲਕੁਲ ਕਹਿ ਲਓ ਸ਼ਿੱਦਤ ਦੇ ਨਾਲ ਮਾਨਤਾ ਦਿੰਦਾ, ਤਾਂ ਉਹ ਹਿੱਸਾ ਬਿਲਕੁਲ ਹੀ ਇਸ ਨੂੰ ਰੱਦ ਕਰਦਾ ਹੈਗਾ। ਕਿਉਂਕਿ ਦੇਖੋ ਮਾਨ ਸਾਹਿਬ ਦੀ ਸ਼ੁਕਰਾਨਾ ਯਾਤਰਾ ਨੂੰ ਵੀ ਗਿਆਨੀ ਕੁਲਦੀਪ ਸਿੰਘ ਗੜਗਾਜੋਰਾ ਨੇ ਪੰਥ ਨੂੰ ਵੰਗਾਰ ਤੱਕ ਕਹਿ ਦਿੱਤਾ ਸੀਗਾ। ਸੋ ਇਸ ਕਰਕੇ ਮੈਨੂੰ ਰਸਤਾ ਸਾਫ਼ ਲੱਗ ਰਿਹਾ ਹੈ ਕਿ ਇਹਦੇ ਵਿੱਚ ਜੇ ਇਹਨਾਂ ਨੇ ਮੱਦਾਂ 'ਚ ਸੋਧ ਨਾ ਕੀਤੀ ਤੇ ਇਹ ਰੱਦ ਹੋ ਜਾਏਗਾ ਯਾਨੀ ਧਾਰਮਿਕ ਅਦਾਲਤ ਚੋਂ, ਤੇ ਜੇ ਮੱਦਾਂ 'ਚ ਸੋਧ ਕਰਦੇ ਆ ਤਾਂ ਫਿਰ ਇਹ ਲੋਕਾਂ ਦੇ ਮਨਾਂ 'ਚੋਂ ਰੱਦ ਹੋ ਜਾਣਗੇ ਜਿਨ੍ਹਾਂ ਨੇ ਬਹੁਤ ਜਸ਼ਨ ਮਨਾਏ ਹੋਏ ਆ। ਸੋ ਇਸ ਕਰਕੇ ਬਹੁਤ ਕਸੂਤੀ ਸਥਿਤੀ ਹੈ, ਪਰ ਮੈਨੂੰ ਲੱਗਦਾ ਹੈ ਕਿ ਇਹਨੂੰ ਸਿੰਘ ਸਾਹਿਬਾਨ ਅਲਟੀਮੇਟਮ ਦਾ ਜਿਹੜਾ ਵਕਫਾ ਹੈ ਉਹ ਤੋਂ ਬਾਅਦ ਸ਼ਾਇਦ ਰੱਦ ਕਰ ਦੇਣਗੇ ਆਪਦੇ ਵੱਲ। ਜੀ, ਮੁੱਖ ਮੰਤਰੀ ਸਾਹਿਬ ਦੀ ਸਿਹਤ ਤੇ ਪਰ ਕੋਈ ਅਸਰ ਨਹੀਂ ਹੈ। ਉਸੇ ਤਰੀਕੇ ਦੇ ਨਾਲ ਰੈਲੀਆਂ, ਸ਼ੁਕਰਾਨਾ ਯਾਤਰਾ ਵੀ ਸੰਪੰਨ ਹੋ ਗਈ ਉਹਨਾਂ ਦੀ, ਤੇ ਅੱਜ ਵੀ ਮੈਂ ਦੇਖ ਰਿਹਾ ਸੀ ਤੇ ਸਮਰਾਲੇ ਦੇ ਵਿੱਚ ਕਰ ਰਹੇ ਸੀ ਆਪਣੀ ਜਿਹੜੀ ਸੱਥ ਲਾ ਰਹੇ ਨੇ, ਅੱਜ ਕੱਲ ਖੂਬ ਚੱਲ ਰਿਹਾ ਜ਼ੋਰਾਂ ਤੇ ਕੰਮ। ਖੈਰ ਅੱਗੇ ਵਧੀਏ ਤਾਂ ਰਵਨੀਤ ਬਿੱਟੂ ਹੋਰੀ ਖਿੱਚੀ ਆਉਂਦੇ ਨੇ ਕੰਮ ਅੱਜ ਫੇਰ। ਉਹਦਾ ਟਾਈਟਲ ਮੇਰੇ ਤੋਂ ਸੁਝਾਅ ਲੈ ਲੈਂਦੇ, ਮੈਂ ਇਹਨਾਂ ਦਾ ਪੁਰਾਣਾ ਆੜੀ ਰਿਹਾ ਬਹੁਤ, ਮੈਂ ਮਤਲਬ ਕਿ ਪ੍ਰੇਮ ਪਿਆਰ ਮੇਰਾ ਰਿਹਾ ਪੰਨੂ ਸਾਹਿਬ ਨਾਲ, ਇਹਨਾਂ ਦੇ ਨਾਲ, ਤੇ ਜੇ ਕਿਤੇ ਪੁੱਛ ਲੈਂਦੇ ਮੈਂ ਇਹਨਾਂ ਨੂੰ ਟਾਈਟਲ ਦੇ ਦੇਣਾ ਸੀ ਫ੍ਰੀ 'ਚ, ਕੋਈ ਮੇਰਾ ਕਾਪੀਰਾਈਟ ਨਹੀਂ ਸੀ ਹੋਣਾ। ਮੁੱਖ ਮੰਤਰੀ ਦੀ ਤੇ ਫੋਟੋ ਤੇ ਕਾਪੀਰਾਈਟ ਆ ਜਾਂਦਾ ਕਿ ਸੱਥ 'ਚ ਗੱਪ, ਇਹ ਪ੍ਰੋਗਰਾਮ ਦਾ ਟਾਈਟਲ ਹੁੰਦਾ ਤੇ ਬਹੁਤ ਮਜ਼ਾ ਆਉਣਾ ਸੀ। ਬਿਲਕੁਲ ਬਿਲਕੁਲ। ਅੱਗੇ ਵਧੀਏ ਤੇ ਉਧਰ ਰਵਨੀਤ ਬਿੱਟੂ ਹੁਣੀ ਵੀ ਖਿੱਚੀ ਤੁਰੀ ਆਉਂਦੇ ਨੇ, ਜਦੋਂ ਦਾ ਕਿਹਾ ਵੀ ਭਾਈ ਹੁਣ ਬੰਗਾਲ ਤੋਂ ਬਾਅਦ ਪੰਜਾਬ ਅਗਲਾ ਨਿਸ਼ਾਨਾ ਹੈ, ਤੇ ਰਵਨੀਤ ਬਿੱਟੂ ਹੁਣੀ ਵੀ ਕੋਈ ਨਾ ਕੋਈ ਗੱਲ ਕੱਢੀ ਰੱਖਦੇ ਨੇ। ਅੱਜ ਫੇਰ ਮਾਨ ਸਰਕਾਰ ਨੂੰ ਘੇਰਾ ਪਾ ਲਿਆ ਉਹਨਾਂ ਨੇ। ਦੇਖੋ ਭਾਜਪਾ ਹੁਣ ਦੇਖੋ ਉਹ ਕੀ ਰਿਹਾ ਹੈ, ਬੇਸਿਕਲੀ ਬਾਣੇ ਬੰਗਾਲ ਹੀ ਰਿਹਾ ਹੈ। ਤੁਸੀਂ ਕੱਲ ਦੇ ਵਿਜ਼ੂਅਲ ਦੇਖੋ,
ਹੁਣ ਮੈਨੂੰ ਨਹੀਂ ਪਤਾ ਗੁੰਡੇ ਕੌਣ ਸਨ, ਉਹ ਗੁੰਡੇ ਭਾਜਪਾ ਦੇ ਆਪਦੇ ਹੀ ਸਨ, ਆਮ ਆਦਮੀ ਪਾਰਟੀ ਦੇ ਆਪਦੇ ਹੀ ਸਨ, ਮੈਨੂੰ ਨਹੀਂ ਪਤਾ, ਕਿਉਂਕਿ ਇਹ ਇੱਕ ਦੂਜੇ ਤੇ ਵੀ ਦੋਸ਼ ਲਾ ਦਿੰਦੇ ਆ ਨਾ, ਬੰਬ ਸੁੱਟਣ ਤੇ ਵੀ। ਉਹ ਕਹਿੰਦਾ ਵੀ ਜੀ ਜੀ ਇਹਨਾਂ ਦੀ ਨਲਾਇਕੀ, ਉਹ ਕਹਿੰਦਾ ਜੀ ਇਹਨਾਂ ਦੀ ਜ਼ਿੰਮੇਵਾਰੀ ਹੈ। ਸੋ ਸਾਨੂੰ ਨਹੀਂ ਪਤਾ, ਇਹ ਤੇ ਆਪਸ ਚ ਨਿਬੜ ਲੈਣ। ਪਰ ਉਹ ਜਿਹੜੇ ਗੁੰਡੇ ਆਏ ਨੇ, ਮੈਂ ਕੋਈ ਤਸਦੀਕ ਨਹੀਂ ਕਰਦਾ ਕੌਣ ਆ, ਕਿਉਂਕਿ ਇਹਨਾਂ ਦੇ ਸਮਰਥਕ ਕਹਿ ਦਿੰਦੇ ਨਹੀਂ ਨਹੀਂ ਜੀ ਉਹ ਸਾਡੇ ਨਹੀਂ, ਉਹ ਭਾਜਪਾ ਵਾਲਿਆਂ ਦੇ ਆਪਦੇ ਸੀ। ਉਹ ਚਲੋ ਤੁਸੀਂ ਨਿਰਣਾ ਕਰੋ, ਪਰ ਉਹਨਾਂ ਗੁੰਡਿਆਂ ਨੇ ਜਿਸ ਤਰ੍ਹਾਂ ਬਈ ਭਾਰਤੀ ਜਨਤਾ ਪਾਰਟੀ ਦੇ ਦਫ਼ਤਰਾਂ ਚ ਵੜ ਕੇ ਕੀਤਾ, ਤਰਨਤਾਰਨ ਚ ਦੇਖ ਲਓ, ਉੱਥੇ ਤੇ ਫਾਇਰਿੰਗ ਹੋ ਗਈ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਬਟਾਲਾ ਚ ਭੰਨ ਤੋੜ, ਜ਼ੀਰਕਪੁਰ ਚ ਭੰਨ ਤੋੜ, ਤੁਹਾਡੇ ਬਲਾਚੌਰ ਕਿੰਨਾ ਰੌਲਾ ਪਿਆ। ਇਹ ਸਾਰਾ ਕੁਝ ਕੀ ਆ? ਇਹ ਉਹੀ ਹੈ ਨਾ ਜੋ ਬੰਗਾਲ ਚ ਤੁਸੀਂ ਸੁਣਦੇ ਹੋ, ਦਫ਼ਤਰਾਂ ਚ ਵੜਨਾ, ਦਫ਼ਤਰਾਂ ਚ ਭੰਨ ਤੋੜ ਕਰਨੀ, ਤੇ ਭਾਜਪਾ ਵਾਲਿਆਂ ਤੇ ਸਿਆਹੀ ਸੁੱਟ ਦੇਣੀ, ਆਹ ਕਰ ਦੇਣਾ, ਵਾਹ ਕਰ ਦੇਣਾ। ਹੌਲੀ 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 ਇਹੀ ਜਿਹੜੇ ਕਲੈਸ਼ ਹੋ ਰਹੇ ਨੇ ਉਹ ਜ਼ਿਆਦਾ ਭਿਆਨਕ ਹੋ ਜਾਣਗੇ ਗੁਰਪ੍ਰੀਤ, ਤਾਂ ਬੰਗਾਲ ਆਪੇ ਬਣ ਗਿਆ। ਫਿਰ ਜਦੋਂ ਕੱਲ ਨੂੰ ਮੰਨ ਲਓ ਖੁਦਾ ਨਾ ਖਾਸਤਾ ਆ ਜਾਂਦੀ ਆ ਸੱਤਾ ਦੇ ਵਿੱਚ, ਜੇ ਭਾਜਪਾ ਦੀ ਸੱਤਾ ਆ ਜਾਂਦੀ ਆ ਤੇ ਫਿਰ ਉਹ ਇਹਨਾਂ ਦੇ ਦਫ਼ਤਰਾਂ ਚ ਵੜਨਗੇ, ਉਹਨਾਂ ਦੇ ਗੁੰਡੇ। ਅੱਜ ਫਰਜ਼ ਕਰੋ ਇਹਨਾਂ ਦੇ ਗੁੰਡੇ ਵੜ ਰਹੇ ਆ, ਔਰ ਇਹ ਮੈਨੂੰ ਪਤਾ ਹੈ, ਇਸ ਗੱਲ ਦਾ ਮੈਨੂੰ ਇਲਮ ਆ ਕਿ ਸਾਡੇ ਜਿਹੜੇ ਪੰਜਾਬੀ ਆ ਕੁਛ ਉਹ ਬ੍ਰੇਨ ਵਾਸ਼ਡ ਹੋ ਗਏ ਨੇ, ਕੋਈ ਕਿਸੇ ਦੇ ਪਿੱਛੇ, ਕੋਈ ਕਿਸੇ ਦੇ ਪਿੱਛੇ। ਤੇ ਜੇ ਇਹਨਾਂ ਨੂੰ ਆਕਾ ਇਹ ਕਹਿ ਦਿੰਦੇ ਆ ਕਿ ਕਾਗਜ਼ ਹੀ ਖੋਹ ਲਿਆਓ ਜਨਾਨੀ ਤੋਂ, ਤੇ ਖੋਹ ਲਿਆਉਂਦੇ ਆ, ਤੇ ਗੁੰਡਾਗਰਦੀ ਵੀ ਕਰ ਸਕਦੇ। ਇਹਦੇ ਚ ਕੀ ਆ ਗੁਰਪ੍ਰੀਤ? ਇਹ ਕੋਈ ਅਲੋਕਾਰੀ ਤੇ ਗੱਲ ਨਹੀਂ। ਪਰ ਰਵਨੀਤ ਬਿੱਟੂ ਤੇ ਹੁਣ ਆਪਦਾ ਪੱਤਰ ਬਾਹਰੇ ਆ ਵੀ ਜੀ ਇੱਥੇ ਗੁੰਡਾ ਰਾਜ ਚੱਲ ਰਿਹਾ, ਫਲਾਣਾ ਚੱਲ ਰਿਹਾ। ਭਾਈ ਤੁਹਾਡੇ ਉੱਥੇ ਉਹਨਾਂ ਸਟੇਟਾਂ ਚ ਕੀ ਚੱਲ ਰਿਹਾ ਪਤਾ ਹੀ ਆ ਤੁਹਾਨੂੰ, ਕਿਹੜਾ ਰਾਮ ਰਾਜ ਚੱਲਦਾ? ਬਿਲਕੁਲ ਸਭ ਪਤਾ ਹੀ ਆ, ਸਭ ਪਤਾ ਹੀ ਆ। ਅੱਜ ਮੱਧ ਪ੍ਰਦੇਸ਼ ਤੋਂ ਇੱਕ ਸਟੋਰੀ ਲੱਗੀ ਸੀਗੀ ਇੱਕ ਬਹੁਤ ਵੱਡੇ ਅਖਬਾਰ ਚ, ਕਿ ਕਿਸ ਤਰ੍ਹਾਂ ਇਹਨਾਂ ਦੇ ਮੱਧ ਪ੍ਰਦੇਸ਼ ਦੇ ਵਿੱਚ ਜ਼ਮੀਨ ਖਰੀਦੀ ਗਈ, ਫਿਰ ਉੱਥੋਂ ਸੜਕ ਲੰਘ ਗਈ, CLU ਕਰਾ ਕੇ ਕਿਸ ਤਰ੍ਹਾਂ ਉਹ ਜਿਹੜੀ ਥੋੜੇ ਜਿਹੇ ਪੈਸਿਆਂ ਦੀ ਜ਼ਮੀਨ ਸੀ ਉਹ ਕਈ ਹਜ਼ਾਰ ਕੇ ਸੈਂਕੜੇ ਕਰੋੜ ਦੀ ਉਹ ਵੇਚ ਦਿੱਤੀ ਗਈ। ਤੁਹਾਡੇ ਰਾਜਾਂ ਦੇ ਵਿੱਚ ਕੀ ਬਿੱਟੂ ਜੀ? ਉੱਥੇ ਸਭ ਕੁਝ ਜਿਹੜਾ ਹੈ ਉਹ ਦੁੱਧ ਧੋਤਿਆਂ ਦਾ ਚੱਲਦਾ? ਨਹੀਂ, ਐਸਾ ਨਹੀਂ ਹੈ। ਪਰ ਜੋ ਇਹਨਾਂ ਨੇ ਕੀਤਾ ਹੈ, ਝਾੜੂ ਵਾਲਿਆਂ ਨੇ, ਜੋ ਇਹਨਾਂ ਨੇ ਮੌਕਾ ਦਿੱਤਾ ਤੁਹਾਨੂੰ, ਮੇਰੀ ਅੱਜ ਨਾ ਐਸੇ ਸਿਲਸਿਲੇ ਚ ਜਿਹੜੇ ਆ ਬੰਦੇ ਫੜੇ ਆ ਇਹਨਾਂ ਦੇ, ਇਹ ਜਦੋਂ ਮੈਂ ਭਾਜਪਾ ਵਾਲੇ ਨਾਲ ਗੱਲ ਕਰ ਰਿਹਾ ਸੀਗਾ ਵਰਜ਼ਨ ਲੈਣ ਵਾਸਤੇ, ਤਾਂ ਭਾਜਪਾ ਦੇ ਇੱਕ ਟੌਪ ਦੇ ਲੀਡਰ ਨਾਲ ਮੇਰੀ ਗੱਲ ਹੋਈ ਗੁਰਪ੍ਰੀਤ ਜੀ, ਮਾਈਕ ਤੇ, ਬਾਈ ਗੋਡ ਮੈਂ ਕਦੇ ਕਿਹਾ ਨਹੀਂ, ਮੈਂ ਜੇ ਕਹਾਂ ਤਾਂ ਤੁਸੀਂ ਸੱਚ ਜਾਣਿਓ, ਇੰਨਾ ਖੁਸ਼ ਸੀ ਰੈਗੂਲਰ ਕਾਲ ਤੇ ਖੁੱਲ ਕੇ, ਫਰੈਂਕਲੀ। ਉਹ ਕਹਿ ਰਿਹਾ ਸੀ ਸਾਨੂੰ ਤੇ ਆਪ ਮਾਨ ਸਾਹਿਬ ਦੇ ਬਰਾਬਰ ਕੋਈ ਧੰਨਵਾਦ ਯਾਤਰਾ ਕੱਢਣੀ ਚਾਹੀਦੀ, ਜੋ ਅਸੀਂ 50 ਸਾਲਾਂ ਚ ਨਹੀਂ ਸੀ ਕਰ ਸਕੇ, ਉਹ ਇਹਨਾਂ ਨੇ 5 ਸਾਲਾਂ ਚ ਸਾਨੂੰ ਕਰਕੇ ਦਿੱਤਾ। ਇਹ ਮੈਂ ਆਪਦੇ ਈਮਾਨ ਨਾਲ ਕਹਿ ਰਿਹਾ, ਕਿਸੇ ਟਾਈਮ ਜੇ ਉਹ ਲੀਡਰ ਕਦੇ ਯੈਸ ਕਰੇਗਾ ਤਾਂ ਮੈਂ ਨਾਂ ਵੀ ਤੁਹਾਨੂੰ ਦੱਸਾਂਗਾ ਉਹਦਾ ਜੀ। ਉਸਨੇ ਕਿਹਾ ਕੋਈ ਨਾ ਖੁਸ਼ ਸੀ, ਉਹ ਕਹਿੰਦਾ ਕਿ ਯਾਰ ਖਤਰਾ ਹੀ ਆ ਨਹੀਂ ਸਾਨੂੰ ਕੋਈ, ਸਾਨੂੰ ਤਾਂ ਘਿਓ ਵਾਂਗੂ ਲੱਗੇ ਆ। ਉਹ ਕਹਿੰਦੇ, ਮੈਂ ਕਿਹਾ ਜੀ ਇਹ ਤਾਂ ਤੁਹਾਨੂੰ ਟੁੱਟ ਟੁੱਟ ਕੇ ਪੈਂਦੇ ਆ ਤੇ ਤੁਸੀਂ ਐ ਕਹਿ ਰਹੇ ਹੋ ਧੰਨਵਾਦੀ। ਉਹ ਕਹਿੰਦੇ ਵੀ ਭੁੱਖਾ ਬਟੇਰਾ ਜ਼ਿਆਦਾ ਲੜਦਾ ਹੁੰਦਾ ਜੀ। ਉਹ ਤੇ ਇੰਨਾ ਖੁਸ਼ ਸੀ, ਉਹ ਕਹਿੰਦੇ ਸਾਡੀ RSS ਸ਼ਾਇਦ 50 ਸਾਲ ਚ ਨਾ ਕਰ ਪਾਉਂਦੀ, ਇਹਨਾਂ ਨੇ ਸਾਨੂੰ ਪੰਜਾਬ ਚ 5 ਸਾਲਾਂ ਚ ਕਰਕੇ ਦਿੱਤਾ। ਤੁਸੀਂ ਇੱਕ ਲੀਡਰ ਦੇ ਮੂੰਹੋਂ ਇਹ ਗੱਲ ਸੁਣ ਕੇ ਹੈਰਾਨ ਹੋ ਗਏ ਕਿ ਨਹੀਂ? ਰੈਗੂਲਰ ਕਾਲ ਤੇ, ਕਿਉਂਕਿ ਮੈਂ ਕਾਲ ਰਿਕਾਰਡਿੰਗ ਕਰਦਾ ਨਹੀਂ ਕਿਸੇ ਦੀ ਇਜਾਜ਼ਤ ਤੋਂ ਬਗੈਰ, ਨਹੀਂ ਤਾਂ ਮੈਂ ਤੁਹਾਨੂੰ ਰਿਕਾਰਡਿੰਗ ਆਫ ਦੀ ਰਿਕਾਰਡ ਜ਼ਰੂਰ ਸੁਣਾਉਂਦਾ, ਦਿਲਚਸਪ ਸੀ ਉਹ। ਤਾਂ ਕਹਿਣ ਦਾ ਭਾਵ ਇਹ ਆ ਕਿ ਇਹਨਾਂ ਨੇ ਉਹ ਕੀਤਾ ਜਿਹੜਾ ਉਹ ਨਹੀਂ ਸੀ ਕਰ ਸਕਦੇ, ਅੱਜ ਲੜਾਈ ਦੇ ਵਿੱਚ ਲੈ ਆਏ। ਤੁਸੀਂ ਦੇਖੋ ਨਾ ਹੁਣ ਗੁਰਪ੍ਰੀਤ 26 ਤਰੀਕ ਨੂੰ ਤੇ ਸ਼ਹਿਰਾਂ ਦੀਆਂ ਵੋਟਾਂ ਨੇ ਜੀ, ਤੇ ਉਹ ਤੋਂ ਪਹਿਲਾਂ ਕੀ ਬਣ ਰਿਹਾ? ਕੀ ਬਣ ਰਿਹਾ? ਕਾਂਗਰਸ ਨੂੰ ਪਾਸੇ ਕੀਤਾ ਜਾ ਰਿਹਾ, ਹਾਸ਼ੀਏ ਤੇ, ਜਿਹੜੀ ਕਿ ਲੋਕਲ ਬਾਡੀਜ਼ ਦੀ ਤਾਕਤ ਹੁੰਦੀ ਸੀ ਜੀ। ਬੜੀ ਦਿਲਚਸਪ ਕਹਾਣੀ ਹੋਈ ਪਈ ਆ ਗੁਰਪ੍ਰੀਤ। ਬਿਲਕੁਲ ਬਿਲਕੁਲ, ਇੱਕ ਤਰੀਕੇ ਦੀ ਗਰਾਊਂਡ ਤਿਆਰ ਕਰਕੇ ਦਿੱਤੀ ਜਾ ਰਹੀ ਹੈ ਪੂਰੀ, ਵੀ ਆਓ ਭਾਈ ਮੈਦਾਨ ਦੇ ਵਿੱਚ ਖੁੱਲਾ ਖੇਡੋ, ਤੇ ਉਹੀ ਕੁਝ ਹੋ ਵੀ ਰਿਹਾ। ਖੈਰ ਅੱਗੇ ਵਧੀਏ। ਉਹ ਵਧੀਆ ਹੈ ਨਾ, ਜਿਸ ਗਰਾਊਂਡ 'ਚ ਉਹ ਆ ਕੇ ਖੇਡਣਗੇ, ਮੁੜ ਕੇ ਇਹ ਉਹਨਾਂ ਦੀ ਜਰਸੀ ਪਾ ਕੇ ਉਹਨਾਂ ਦੇ ਨਾਲ ਹੀ ਹੋ ਜਾਣਗੇ ਉਸ ਟੀਮ 'ਚ ਜੀ। ਬਿਲਕੁਲ, ਆਪਣੇ ਵਾਲੇ ਪਾਸੇ ਹੀ ਸੈਲਫ ਗੋਲ ਜਿਹਨੂੰ ਕਹਿੰਦੇ ਨੇ ਉਹ ਕਰਨਾ ਸ਼ੁਰੂ ਕਰ ਦੇਣਗੇ, ਵੈਸੇ ਵੀ ਕਰ ਹੀ ਰਹੇ ਨੇ। ਬੰਗਾਲ ਵਾਲੀ ਗੱਲ ਤੁਸੀਂ ਕੀਤੀ ਸੀ, ਵੀ ਬੰਗਾਲ 'ਚ ਵੀ ਤਾਂ ਅਸੀਂ ਦੇਖ ਹੀ ਰਹੇ ਨਾ, ਹੁਣ TMC ਦੇ ਦਫ਼ਤਰ ਟੁੱਟਦੇ ਹੋਏ, ਕਾਮਰੇਡਾਂ ਦੇ ਦਫ਼ਤਰ ਟੁੱਟਦੇ ਹੋਏ, ਲੈਨਨ ਦੇ ਬੁੱਤ ਨੂੰ ਪਾਉਂਦੇ ਹੋਏ, ਇਹੀ ਕੁਝ ਫਿਰ ਤਿਆਰ ਰਹੀਏ ਇਹ ਚੀਜ਼ਾਂ ਦੇ ਲਈ ਹੋਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ, ਇਹੀ ਦੇਖਾਂਗੇ ਫਿਰ ਅਸੀਂ। ਤੁਸੀਂ ਦੇਖਣਾ ਇਹ ਮੇਰੀ ਗੱਲ ਨੋਟ ਕਰ ਲੈਣਾ,
ਜੀ ਤੁਹਾਡਾ ਸਿੱਖ ਬਿਲਕੁਲ। ਮੁੱਖ ਮੰਤਰੀ ਵੀ ਕਦੇ ਨਹੀਂ ਬਣੇਗਾ ਮੁੜ ਕੇ, ਹੌਲੀ ਜੀ ਹੌਲੀ ਖਤਮ ਕਰ ਦਿੱਤਾ ਜਾਏਗਾ। ਔਰ ਤੁਹਾਡੇ ਖੇਤਰੀ ਦਲ ਵੀ ਨਹੀਂ ਬਚਣਗੇ, ਮੇਰੀ ਗੱਲ ਨੋਟ ਕਰ ਲਓ। ਤੁਹਾਡੀ ਹੂੰ ਖੇਤਰੀ ਪੋਲਿਟਿਕਸ ਵੀ ਖਤਮ ਹੋਏਗੀ ਤੇ ਪੰਜਾਬ ਖੇਤਰ ਨੂੰ ਰਿਪਰੈਜ਼ੈਂਟ ਕਰਦਾ ਹਮੇਸ਼ਾ ਪੱਗ ਦਸਤਾਰਧਾਰੀ ਸਾਡੇ ਆਪਣਾ, ਉਹ ਵੀ ਚਲੋ ਆਪਾਂ ਧਰਮ ਨਿਰਪੱਖ ਸੋਚ ਨਾਲ ਦੇਖ ਲਈਏ, ਸਾਡਾ ਹਮੇਸ਼ਾ ਇੱਕ ਜੀ ਦਸਤਾਰਧਾਰੀ ਚੀਫ ਮਿਨਿਸਟਰ ਰਹਿੰਦਾ ਹੈ। ਸਾਨੂੰ ਜੀ ਕੋਈ ਪ੍ਰੋਬਲਮ ਨਹੀਂ, ਕੱਲ ਨੂੰ ਸਾਡਾ ਹਿੰਦੂ ਪੰਜਾਬੀ ਭਰਾ ਵੀ ਆ ਜਾਏਗਾ, ਸਾਨੂੰ ਕੋਈ ਦਿੱਕਤ ਨਹੀਂ, ਪਰ ਆਪਾਂ ਆਮ ਇਹਨੇ ਉਹ ਦਸਤਾਰਧਾਰੀ ਹੁੰਦੇ ਆ। ਤਾਂ ਬਿਲਕੁਲ। ਮਤਲਬ ਉਹ ਮੈਨੂੰ ਲੱਗਦਾ ਕਿ ਉਹ ਜਿਹੜਾ ਸਾਡਾ ਇੱਕ ਟ੍ਰੈਂਡ ਚੱਲਿਆ ਆ ਰਿਹਾ ਆਜ਼ਾਦੀ ਤੋਂ ਬਾਅਦ ਤੱਕ ਦਾ, ਜੇ ਆਪਾਂ ਦੇਖੀਏ ਹੁਣ ਤੱਕ, ਤਾਂ ਉਹ ਹੌਲੀ ਹੌਲੀ ਜਿਵੇਂ ਉਹ ਸੱਚਰ ਇੱਕ ਵਾਰੀ ਆਏ, ਉਹਨਾਂ ਤੋਂ ਬਾਅਦ ਜਦੋਂ ਪੰਜਾਬ ਪੈਪਸੂ ਖਤਮ ਹੋਇਆ, ਪੰਜਾਬ ਦਾ ਇਲੈਕਸ਼ਨ ਹੋਇਆ, ਪ੍ਰਤਾਪ ਸਿੰਘ ਕੈਰੋਂ ਤੋਂ ਲੈ ਕੇ ਹੁਣ ਤੱਕ ਉਹ ਚੀਜ਼ ਜਿਹੜੀ ਹੈ, ਉਹ ਨਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਉਹ ਬਚੇਗੀ, ਨਾ ਤੁਹਾਡੀ ਖੇਤਰੀ ਰਾਜਨੀਤੀ ਬਚੇਗੀ। ਮੇਰੇ ਤੋਂ ਲਿਖ ਕੇ ਰੱਖ ਲਓ, ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਦੀ ਗੱਲ ਛੱਡ ਦਿਓ, ਉਹ ਸਾਰੀਆਂ ਰੀਜਨਲ ਫੋਰਸਸ ਨੂੰ ਖਾ ਜਾਏਗੀ। ਜੀ ਹਰ ਉਹ ਚੀਜ਼ ਜਿਸ ਤੇ ਤੁਸੀਂ ਮਾਣ ਕਰਦੇ ਹੋ, ਸਭ ਤੋਂ ਪਹਿਲਾਂ ਉਸ ਨੂੰ ਖਤਮ ਕੀਤਾ ਜਾਊਗਾ। ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ, ਅਸੀਂ ਤਾਂ ਖੈਰ ਸੁੱਖ ਹੀ ਮੰਗਦੇ ਹਾਂ। ਖੈਰ ਉਧਰ ਕ੍ਰਿਕਟਰ ਤੇ MP ਹਰਭਜਨ ਸਿੰਘ ਹੁਣਾਂ ਦੀ ਗੱਲ ਕਰਦੇ ਹਾਂ। ਸੁਰੱਖਿਆ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਅਦਾਲਤ ਦਾ ਰੁਖ ਕੀਤਾ ਸੀ, ਜਵਾਬ ਤਲਬੀ ਹੋਈ ਹੈ। ਦੇਖੋ, ਅਦਾਲਤ ਨੇ ਨੋਟਿਸ ਕਰ ਦਿੱਤਾ ਪੰਜਾਬ ਸਰਕਾਰ ਨੂੰ, ਪੰਜਾਬ ਸਰਕਾਰ ਹੁਣ ਜਵਾਬ ਦੇਵੇਗੀ ਇਹਦੇ ਵਿੱਚ। ਤਾਂ ਕੱਲ ਅਸਲ ਦੇ ਵਿੱਚ ਇਹ ਆ ਕਿ ਹਰਭਜਨ ਸਿੰਘ ਦੇ ਮਾਮਲੇ ਦੇ ਵਿੱਚ ਹੁਣ ਨਹੀਂ, ਸੌਰੀ, 3 ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਤੇ ਨਾਲ ਕਿਹਾ ਗਿਆ ਕਿ ਤੁਸੀਂ ਜਿਹੜੀ ਸੁਰੱਖਿਆ ਦਿੰਦੇ ਹੋ, ਉਹਦੇ ਜਿਹੜੇ ਮਾਪਦੰਡ ਨੇ, ਪੈਰਾਮੀਟਰਸ ਨੇ, ਉਹ ਜ਼ਰਾ ਦੱਸੋ। 2 ਪੁਆਇੰਟ ਇਸ ਸੁਣਵਾਈ ਦੇ ਜਿਹੜੇ ਆ ਉਹ ਕੱਢੇ ਜਾ ਸਕਦੇ ਆ ਕਿ ਹਰਭਜਨ ਸਿੰਘ ਜਦੋਂ ਉਧਰ ਗਏ, 10 ਪੁਲਿਸ ਕਰਮਚਾਰੀ ਸੀ ਜਿਹੜੇ, ਉਹ ਤੁਰੰਤ ਬੁਲਾ ਲਏ, ਇਹਨਾਂ ਦੀ ਕੰਧ ਤੇ ਗਦਾਰ ਲਿਖੇ। ਫਿਰ ਉਸ ਤੋਂ ਬਾਅਦ ਇਹ ਹਾਈ ਕੋਰਟ ਜਾਂਦੇ ਆ, ਤਾਂ ਹਾਈ ਕੋਰਟ ਨੇ ਹੁਣ CRPF ਦੀ ਜਿੱਥੇ ਕਹਿ ਲਓ ਕਿ ਕੇਂਦਰ ਸਰਕਾਰ ਨੇ ਤੁਰੰਤ ਦੇ ਦਿੱਤੀ ਸੁਰੱਖਿਆ, ਤਾਂ ਹਰਭਜਨ ਸਿੰਘ ਨੇ ਹਾਈ ਕੋਰਟ ਦੇ ਵਿੱਚ ਜਿਹੜੀ ਵਿਡਰੋਲ ਸੀਗੀ ਉਹਦੇ ਖਿਲਾਫ ਪਟੀਸ਼ਨ ਪਾ ਦਿੱਤੀ। ਤਾਂ ਹੁਣ ਦੂਜੇ ਪਾਸੇ ਜੇ ਆਪਾਂ ਵੇਖੀਏ ਤਾਂ ਇਹ ਮੰਗਿਆ ਗਿਆ ਕਿ ਤੁਹਾਡੇ ਕੋਲ ਨਿਯਮਾਵਲੀ ਕੀ ਹੈ ਕਿਸੇ ਨੂੰ ਸਿਕਿਉਰਿਟੀ ਦੇਣ ਜਾਂ ਹਟੋ। ਇਹ ਦਿਲਚਸਪ ਹੈ। ਅੱਗੇ ਵੀ ਇਹਨਾਂ ਤੋਂ ਇਸ ਤਰ੍ਹਾਂ ਮੰਗ ਕੀਤੀ ਗਈ ਸੀ, ਇਹਨਾਂ ਨੇ ਫਿਰ ਖਰੜਾ ਵੀ ਪੇਸ਼ ਕੀਤਾ ਸੀਗਾ ਨਿਯਮਾਵਲੀ ਦਾ ਕਿ ਅਸੀਂ ਸਿਕਿਉਰਿਟੀ ਜੇ ਨਿੱਜੀ ਹੱਥਾਂ ਚ ਦੇਵਾਂਗੇ ਤੇ ਅਸੀਂ ਆਹ ਕੁਛ ਕਰਾਂਗੇ। ਤਾਂ ਦਿਲਚਸਪ ਹੈ, ਮੇਰੇ ਖਿਆਲ ਦੇ ਨਾਲ ਹਰਭਜਨ ਸਿੰਘ ਨੂੰ ਸਿਕਿਉਰਿਟੀ ਦਿੱਤੀ ਵੀ ਇਹਨਾਂ ਨੇ ਬੜੀ ਠੋਕ ਵਜਾ ਕੇ ਸੀ ਤੇ ਠੋਕ ਵਜਾ ਕੇ ਵਾਪਸ ਲਈ ਆ। ਤਾਂ ਹੁਣ ਸਾਰਿਆਂ ਦੀ ਗੱਲ ਹੋਏਗੀ ਕਿ ਤੁਹਾਡਾ ਜਿਹੜਾ ਸਿਕਿਉਰਿਟੀ ਦੇਣ ਤੇ ਲੈਣ ਦਾ ਪ੍ਰੋਸੀਜਰ ਕੀ ਆ, ਇਹ ਕਾਫੀ ਰੌਚਕ ਹੋ ਜਾਏਗਾ। ਕਾਫੀ ਕੁਝ ਆਪਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਏਗਾ ਕਿ ਕਿੰਨੀ ਸਿਕਿਉਰਿਟੀ ਕਿੱਥੇ ਲੱਗੀ ਆ, ਕਿਉਂਕਿ ਇਹਦੇ ਵਿੱਚ ਵੀ ਹੇਰ ਫੇਰ ਹੈ। ਗਿਣਤੀ ਦੱਸ ਦਿੰਦੇ ਆ 4000 5000, ਪਰ ਕੁਝ ਪੁਲਿਸ ਦੇ ਵਿੱਚੋਂ ਹੀ ਸਾਨੂੰ ਸੋਰਸਸ ਦੱਸਦੇ ਆ ਕਿ ਉਸ ਅੰਕੜੇ 'ਚ ਵੀ ਕਿਤੇ ਨਾ ਕਿਤੇ ਕਹਿ ਲਓ ਕਿ ਰੋਲ ਗੋਲਾ ਹੈਗਾ। ਤਾਂ ਕੀ ਹੁਣ ਇਹ ਸਾਰਾ ਕੁਝ ਰਿਕਾਰਡ ਤੇ ਆਏਗਾ? ਦੇਖਣਯੋਗ ਗੱਲ ਇਹ ਹੋਣੀ ਹੈ। ਜੀ ਬਿਲਕੁਲ ਬਿਲਕੁਲ, ਸਿਕਿਉਰਿਟੀ ਦੀ ਵੀ ਕਮਾਲ ਦੀ ਗੱਲ ਹੈ ਵੀ ਇਹ ਸੁਰੱਖਿਆ ਤੁਹਾਡੀ ਕਿੰਨੀ ਪੁਖਤਾ ਹੈ ਜਾਂ ਤੁਹਾਨੂੰ ਖਤਰਾ ਕਿੰਨਾ ਹੈ, ਉਸ ਨੂੰ ਦੇਖ ਕੇ ਘੱਟ ਤੇ ਤੁਸੀਂ ਕੇਸ ਪਾਲੇ 'ਚ ਖੜੇ ਹੋ, ਇਸ ਨੂੰ ਦੇਖ ਕੇ ਵੱਧ ਦਿੱਤੀ ਤੇ ਖੋਈ ਜਾਂਦੀ ਹੈ। ਖੈਰ ਅੱਗੇ ਵਧੀਏ ਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੇ ਵਿੱਚ ਪਿੜ ਮੱਗ ਚੁੱਕਿਆ, ਪੂਰੀ ਤਿਆਰੀ ਹੈ, ਜੋ ਗਰਮਜੋਸ਼ੀ ਹੋਣ ਵਾਲੀ ਹੈ ਇੱਧਰ ਨੂੰ ਵੀ। ਹਾਂਜੀ ਬਿਲਕੁਲ ਗੁਰਪ੍ਰੀਤ, ਇਹਦੇ ਵਿੱਚ ਕੀ ਆ ਕਿ ਹੁਣ ਜੇ ਆਪਾਂ ਲੋਕਲ ਬਾਡੀਜ਼ ਦਾ ਦੇਖੀਏ ਤਾਂ ਸੋਸ਼ਲ ਮੀਡੀਆ ਤੇ ਅੱਜ ਮੈਂ ਪੜ੍ਹ ਰਿਹਾ ਸੀਗਾ ਸਾਡੇ ਏਰੀਆ ਦੇ ਵਿੱਚ ਤੇ ਬਹੁਤ ਸਾਰੇ ਪੱਤਰਕਾਰ ਹੈ ਜਿਨ੍ਹਾਂ ਦੇ ਪੋਸਟਰ ਪੈ ਰਹੇ ਆ ਕਿ ਆ ਵੀ ਲੜੇਗਾ ਜੀ, ਆ ਵੀ ਲੜੇਗਾ, ਆ ਵੀ ਲੜੇਗਾ। ਕਮਾਲ ਹੈ। ਵੈਸੇ ਇਹ ਵੀ ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਹੈ ਕਿ ਜਿੱਥੇ ਕੋਈ ਬੰਦਾ ਨੇਮ ਫੇਮ ਹਾਸਲ ਕਰਦਾ ਹੈ ਤਾਂ ਉਹਨੂੰ ਸਿਆਸਤ ਦੇ ਵਿੱਚ ਉਸ ਚੀਜ਼ ਦਾ ਲਾਭ ਵੀ ਮਿਲਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਤਾਂ ਨਾਮਜ਼ਦਗੀਆਂ ਹੁਣ 13 ਤੋਂ ਸ਼ੁਰੂ ਹੋ ਜਾਣੀਆਂ, ਯਾਨੀ ਭਲਕ ਤੋਂ ਫਿਰ ਪੜਤਾਲ ਹੋਏਗੀ 18 ਤੋਂ, ਨਾਮਜ਼ਦਗੀ ਵਾਪਸੀ 19 ਤੋਂ, VOTING 26 ਨੂੰ, ਨਤੀਜੇ 29 ਨੂੰ। ਜੀ ਜੇ ਕੁੱਲ ਮਿਲਾ ਕੇ ਆਪਾਂ ਵੇਖੀਏ ਤਾਂ ਇਹਦੇ ਵਿੱਚ ਕੀ ਆ, 8 ਨਿਗਮ, 76 ਨਗਰ ਕੌਂਸਲਾਂ ਤੇ 21 ਨਗਰ ਪੰਚਾਇਤਾਂ ਜਿਨ੍ਹਾਂ ਦੀ ਚੋਣ ਹੋਣੀ ਆ। ਹੁਣ ਸੋਸ਼ਲ ਮੀਡੀਆ ਤੇ ਅੱਜ ਕੱਲ ਪ੍ਰਚਾਰ ਬਹੁਤ ਚੱਲਦਾ ਹੈ, ਇਹ ਚੱਲ ਰਿਹਾ। ਕੁਝ ਬੰਦੇ ਵਿਅਕਤੀਗਤ ਤੌਰ ਤੇ ਜਿਹੜੀਆਂ ਲੋਕਲ ਨਿਊਜ਼ ਵੈਬਸਾਈਟਾਂ ਹੁੰਦੀਆਂ ਉਹ ਫੋਟੋ ਪਾ ਕੇ, ਸਰਵੇ ਕਰਾ ਕੇ, ਥੱਲੇ ਕਮੈਂਟ ਲੈ ਕੇ, ਨਾਲੇ
ਕਹਿ ਲਓ ਕਿ ਪੁੰਨ ਨਾਲੇ ਫਲੀਆਂ ਵਾਲਾ ਕੰਮ ਕਰਦੇ ਆ, ਨਾਲੇ ਅਗਲੇ ਨੂੰ ਗਾਲਾਂ ਕਢਾ ਦਿੰਦੇ, ਨਾਲੇ ਆਪਦੇ 4 ਪੈਸੇ ਬਣਾ ਲੈਂਦੇ ਆ। ਬੜਾ ਕੰਮ ਚੱਲਿਆ। ਕਿਹਨੂੰ ਕਿੰਨੇ ਨੰਬਰ ਦਿਓਗੇ? ਉਹ ਨੰਬਰ ਸਵਾਹ ਮਿਲਦੇ ਹੁੰਦੇ, ਅਗਲੇ ਨੂੰ ਗਾਲਾਂ ਜਿਹੜੀਆਂ ਮਿਲੀਆਂ ਹੁੰਦੀਆਂ ਥੱਲੇ, ਉਹ ਹੀ ਪੜ੍ਹ ਕੇ ਨੰਬਰਾਂ ਤੋਂ ਪਤਾ ਲੱਗਦਾ ਕਿ ਕਿੰਨੇ ਕੁ ਲੈ। ਬਹਰਹਾਲ ਜਿਵੇਂ ਆਪਾਂ ਗੱਲ ਕੀਤੀ ਸੀ ਥੋੜੀ ਜਿਹੀ ਹਲਕੀ ਜੀ, ਤਾਂ ਉਹਦੇ ਵਿੱਚ ਆਪਾਂ ਦੇਖੀਏ ਤਾਂ ਪਾਰਟੀਆਂ ਹਾਲੇ ਇੰਨਾ ਸਰਗਰਮ ਨਹੀਂ ਹੈ। ਖਾਸ ਤੌਰ ਤੇ ਕਾਂਗਰਸ ਦਾ ਕਿਤੇ ਨਾ ਕਿਤੇ ਵੇਖੀਏ ਤਾਂ ਮੈਨੂੰ ਲੱਗਦਾ ਕਿ ਥੋੜਾ ਜਿਹਾ ਕੰਮ ਡਾਊਨ ਆ, ਕਿਉਂਕਿ ਉਹਨਾਂ ਦੀ ਜਥੇਬੰਦੀ ਤਬਦੀਲੀ ਹਾਲੇ ਕੋਈ ਵੀ ਵੇਖਣ ਨੂੰ ਮਿਲੀ ਨਹੀਂ। ਤੇ ਇਸ ਕਰਕੇ ਜਿਹੜਾ ਹੇਠਲਾ ਕਾਡਰ ਹੈ, ਵਰਕਰ ਹੈ, ਉਹ ਉਹਨਾਂ ਦਾ ਨਿਰਾਸ਼ ਹੈ। ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਤਾਂ ਤਿਆਰੀ ਵਿੱਢੀ ਹੋਈ ਆ। ਇਹ ਤੇ ਜਿੱਦਣ ਬੰਗਾਲ ਦੇ ਵਿੱਚ ਇਹਨਾਂ ਦਾ ਰਿਜ਼ਲਟ ਆ ਰਿਹਾ ਸੀਗਾ, ਉਦੋਂ ਜਿਹੜੇ RSS ਦੇ ਸੰਗਠਨ ਮੰਤਰੀ ਆ, ਉਹ ਇਹਨਾਂ ਚੋਣਾਂ ਸੰਬੰਧੀ ਮੀਟਿੰਗ ਕਰ ਰਹੇ ਸਨ ਬਠਿੰਡਾ ਦੇ ਵਿੱਚ। ਤਾਂ ਇਹ ਤਿੰਨੇ ਧਿਰਾਂ, ਆਮ ਆਦਮੀ ਪਾਰਟੀ ਦਾ ਤਾਂ ਨੈਟਵਰਕ ਬਈ ਹੈ ਹੀ ਹੈ, ਇਹ 3 ਧਿਰਾਂ ਤੇ ਨਜ਼ਰ ਰਹਿਣੀ ਸੀ ਕਿ ਪਰ ਚਲੋ ਦੇਖਦੇ ਆ ਉਡਾਰੀ ਕੀ ਦੀ ਵੱਡੀ ਹੋਏਗੀ। ਪਰ ਜੇ ਇਹਨਾਂ ਚੋਣਾਂ 'ਚ ਕਾਂਗਰਸ ਦੇ ਬਰੋਬਰ ਜਾਂ ਕਾਂਗਰਸ ਨੂੰ ਪਛਾੜ ਦਿੰਦੀ ਹੈ ਭਾਜਪਾ, ਤਾਂ ਫਿਰ ਸਮਝ ਲਓ ਕਿ ਬਹੁਤ ਔਖੀ ਵਾਪਸੀ ਹੋ ਜਾਏਗੀ। ਉਹ ਜਿਵੇਂ ਕਹਿੰਦਾ ਨਾ, ਕਨਫਰਮ ਸੋਹਣਿਆ ਵੇ ਤੇਰੀ ਟਿਕਟ ਵਾਪਸੀ ਦੀ, ਪਰ ਇੱਥੇ ਟਿਕਟ ਫਿਰ ਕਨਫਰਮ ਨਹੀਂ ਰਹਿਣੀ। ਬਿਲਕੁਲ। ਤੇ ਉਧਰ ਨੀਟ ਦਾ ਪੇਪਰ ਇੱਕ ਵਾਰ ਮੁੜ ਤੋਂ ਲੀਕ ਹੋ ਗਿਆ। ਇਹ ਲੀਕ ਹੋਣ ਵਾਲਾ ਕੰਮ, ਲੀਕੇਜ ਰੁਕਦੀ ਕਿਉਂ ਨਹੀਂ ਜੀ? ਇਹ ਆਏ ਸਾਲ ਖਬਰ ਨਿਕਲ ਹੀ ਰਹਿੰਦੀ ਹੈ ਵੀ ਭਾਈ ਫੇਰ ਲੀਕ ਹੋ ਗਿਆ, ਫੇਰ ਲੀਕ ਹੋ ਗਿਆ। ਨਹੀਂ, ਜਦੋਂ ਸਿਸਟਮ ਹੀ ਵੀਕ ਹੈ ਤਾਂ ਫਿਰ ਇਹ ਤਾਂ ਲੀਕ ਹੋਣਾ ਹੀ ਹੋਣਾ ਕੰਮ। ਦੂਜੇ ਪਾਸੇ ਇਹ ਲੋਹੇ ਤੇ ਲੀਕ ਬਣ ਗਿਆ ਕਿ ਇਹ ਪੇਪਰ ਲੀਕ ਹੀ ਹੋਣਾ। ਕਮਾਲ ਹੈ ਜੀ। ਤਾਂ NTA ਨੇ ਮੰਨਿਆ ਅੱਜ ਕਿ ਅਸੀਂ ਜ਼ਿੰਮੇਵਾਰ ਹਾਂ। ਤੇ ਵੈਸੇ ਜਿਹੜੇ ਉੱਚ ਸਿੱਖਿਆ ਮੰਤਰੀ ਹੈ ਧਰਮਿੰਦਰ ਪ੍ਰਧਾਨ, ਉਹ ਤਾਂ ਨਿਕਲ ਗਏ ਬਹਿ ਕੇ ਅੱਜ। ਹੁਣ ਇਹਨਾਂ ਨੇ ਮਤਲਬ ਕਿ ਨੀਟ ਦੇ ਮਾਮਲੇ 'ਚ 6 ਫੈਸਲੇ ਲਏ ਆ ਕਿ ਪ੍ਰੀਖਿਆ ਦੁਬਾਰਾ ਹੋਏਗੀ, ਫਿਰ ਤੋਂ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ। ਪ੍ਰੀਖਿਆਰਥੀਆਂ ਨੂੰ ਕੋਈ ਫੀਸ ਐਕਸਟਰਾ ਜਮ੍ਹਾਂ ਕਰਾਉਣ ਦੀ ਜ਼ਰੂਰਤ ਨਹੀਂ। ਪਹਿਲੀ ਜਿਹੜੀ ਜਮ੍ਹਾਂ ਫੀਸ ਹੈ ਉਹ ਵਾਪਸ ਕਰ ਦਿੱਤੀ ਜਾਏਗੀ। ਨਵੇਂ ਐਡਮਿਟ ਕਾਰਡ ਜਿਹੜੇ ਆ ਉਹ ਜਾਰੀ ਕਰਨ ਦਾ ਸ਼ਡਿਊਲ ਦੇ ਦਿਆਂਗੇ ਤੇ ਐਗਜ਼ਾਮ ਸੈਂਟਰ ਜਿਹੜੇ ਉਹ ਬਦਲੇ ਨਹੀਂ ਜਾਣਗੇ। ਦੱਸਦੇ ਆ ਕਿ ਇਹ ਲੀਕ ਜਿਹੜਾ ਪੇਪਰ ਹੋਇਆ ਹੈ ਉਹ ਕੇਰਲਮ ਦੇ ਇੱਕ ਕਾਲਜ ਦੇ ਵਿੱਚੋਂ ਹੋਇਆ ਹੈ। ਕੁਐਸਚਨ ਬੈਂਕ ਜਿਹੜਾ ਸੀਗਾ ਉਹ ਸੀਕਰ ਦੇ ਵਿੱਚ ਇੱਕ ਮੁੰਡੇ ਨੇ ਆਪਣੇ ਦੋਸਤ ਨੂੰ ਭੇਜਿਆ ਤੇ ਫਿਰ ਉੱਥੋਂ ਇਹ ਪੇਪਰ ਸ਼ੇਅਰ ਹੁੰਦਾ ਹੈ ਤੇ ਫਿਰ ਜਿਹੜੀ ਪੇਪਰ ਦੇ ਨਾਲ ਜੁੜੀ ਆਨਲਾਈਨ ਚੈਟ ਹੈ ਉਹ ਵਾਇਰਲ ਹੁੰਦੀ ਹੈ। ਤਾਂ ਇਹ ਗੜਬੜੀ ਪਹਿਲਾਂ ਤੇ ਮੰਨ ਹੀ ਨਹੀਂ ਸੀ ਰਹੇ, ਪਰ ਐਨ ਮੌਕੇ ਤੇ ਫਿਰ ਚਲੋ ਮੰਨ ਲਿਆ ਇਹਨਾਂ ਨੇ ਵੀ ਸਾਡੀ ਗਲਤੀ ਆ। ਪਰ NTA ਦੇ ਵਿੱਚ ਮੈਂ ਅੱਗੇ ਵੀ ਕਿਹਾ ਕਿ ਬਹੁਤ ਗੜਬੜ ਹੈ। ਜੇ ਇਸ ਨੂੰ ਵਿਸਤਾਰ ਪੂਰਵਕ ਆਪਾਂ ਲਈਏ ਥੋੜਾ ਟਾਈਮ ਲੱਗੇਗਾ। ਤਾਂ ਇਹ ਇਹਨਾਂ ਦੇ ਦੌਰ ਦੇ ਵਿੱਚ ਹੀ ਇਹਦੇ 'ਚ ਬਦਲਾਅ ਹੋਏ। ਇਹਨਾਂ ਦੇ ਆਪਣੇ ਹੀ ਬੰਦੇ ਬੈਠੇ ਆ, ਇਹ ਕਿਉਂ ਵਾਰ-ਵਾਰ ਇਸ ਤਰ੍ਹਾਂ ਕਰ ਰਹੇ ਆ ਪਤਾ ਨਹੀਂ। ਅਰਵਿੰਦ ਕੇਜਰੀਵਾਲ, ਰਾਹੁਲ ਗਾਂਧੀ, ਅਸ਼ੋਕ ਗਹਿਲੋਤ, ਫਿਰ ਇਸ ਤੋਂ ਇਲਾਵਾ ਤੁਸੀਂ ਵੇਖੋਗੇ ਨਿਤਿਨ ਕੁਕਰੇਜਾ, ਫੈਡਰੇਸ਼ਨ ਆਫ ਇੰਡੀਆ ਮੈਡੀਕਲ ਐਸੋਸੀਏਸ਼ਨ, ਸਭ ਨੇ ਇਹਦੇ ਤੇ ਰਿਐਕਟ ਕੀਤਾ। ਪੂਰੇ ਦੇਸ਼ ਦੇ ਵਿੱਚ ਹੜਕੰਪ ਮਚਿਆ ਪਿਆ ਕਿ ਮੋਦੀ ਸਾਹਿਬ ਕਹਿ ਦਿੰਦੇ ਆ ਵੀ ਬੰਦ ਕਰ ਦਿਓ, ਆ ਵੀ ਬੰਦ ਕਰ ਦਿਓ, ਆ ਵੀ ਬੰਦ ਕਰ ਦਿਓ, ਤੇ ਖੁਦ ਤੋਂ ਪੇਪਰ ਲੀਕੇਜ ਬੰਦ ਨਹੀਂ ਹੋ ਰਹੀ ਜੀ। ਬਿਲਕੁਲ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।